ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਦੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 28 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਗਿੱਦੜਬਾਹਾ ਦੀ ਸਿਆਸੀ ਹਲਚਲ ਤੋਂ। ਕਹਿੰਦੇ ਸਵਾਲ ਇੱਕ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ, ਉਹ ਇਹ ਕਿ ਡਿੰਪੀ ਢਿੱਲੋਂ ਆਪ ਸ਼ਾਮਲ ਹੋਏ ਨੇ ਜਾਂ ਫਿਰ ਅੱਧਾ ਟਰਾਂਸਪੋਰਟ ਮਾਫੀਆ ਚ। ਬਿਲਕੁਲ ਜੀ, ਸਵਾਲ ਖਾਸਾ ਗਹਿਰਾ ਵੀ ਹੈ ਤੇ ਗੰਭੀਰ ਵੀ ਹੈ ਤੇ ਕਾਫੀ ਅਰਥ ਭਰਪੂਰ ਵੀ ਹੈ। ਭਗਵੰਤ ਮਾਨ ਹੋਰੀ ਕੱਲ ਗਿੱਦੜਬਾਹਾ ਚ ਸੀਗੇ ਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਹੋਰਾਂ ਨੇ ਵੱਡਾ ਸਮਾਗਮ ਰੱਖਿਆ ਸੀ, ਵੱਡਾ ਇਕੱਠ ਰੱਖਿਆ ਸੀ। ਉਸ ਵੱਡੇ ਇਕੱਠ ਦੇ ਵਿੱਚ ਹਰਦੀਪ ਸਿੰਘ ਡਿੰਪੀ ਢਿੱਲੋਂ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ। ਉਹਦੇ ਨਾਲ ਉਹਨਾਂ ਦੇ ਸਾਥੀ ਨੇ, ਲੀਡਰ ਨੇ, ਪਰਿਵਾਰਕ ਮੈਂਬਰ ਤੇ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ। ਮੁੱਖ ਮੰਤਰੀ ਭਗਵੰਤ ਮਾਨ ਖੁਦ ਉੱਤੇ ਸੀ। ਉਹ ਕਹਿੰਦੇ ਰੰਗਲੇ ਪੰਜਾਬ ਚ ਇੱਕ ਗੁਲਾਬ ਦਾ ਫੁੱਲ ਆ ਗਿਆ ਜਿਹਦੀ ਮਹਿਕ ਵੀ ਵੱਖਰੀ ਹੈ, ਜਿਹਦਾ ਰੰਗ ਵੀ ਵੱਖਰਾ, ਕਹਿੰਦੇ ਹਨ। ਸੋ ਅਸੀਂ ਕਹਿੰਦੇ ਉਹਦਾ ਸਵਾਗਤ ਕਰਦੇ ਹਾਂ ਜੀ। ਦੇਖੋ, 4 ਜ਼ਿਮਨੀ ਚੋਣਾਂ ਹੋਣੀਆਂ ਨੇ। 4 ਜ਼ਿਮਨੀ ਚੋਣਾਂ ਦੇ ਵਿੱਚੋਂ ਚਾਹੇ ਬਰਨਾਲਾ ਸੀਟ ਹੈ ਉਹ ਵੀ ਖਾਸੀ ਚਰਚਾ ਚ ਹੈ, ਕਿਉਂਕਿ ਉੱਥੋਂ ਮੁੱਖ ਮੰਤਰੀ ਭਗਵੰਤ ਮਾਨ ਗੋਲਡੀ ਨਾਲ ਕੀਤਾ ਵਾਅਦਾ ਨਿਭਾਉਣਾ ਚਾਹੁੰਦੇ ਨੇ। ਤੇ ਜਦੋਂ ਕਿ ਉੱਥੇ ਦੇ ਪਹਿਲਾਂ MLA ਰਹੇ, ਮੰਤਰੀ ਰਹੇ ਤੇ ਹੁਣ ਲੋਕ ਸਭਾ ਮੈਂਬਰ ਮੀਤ ਹੈਰੋਰੀ, ਉਹ ਆਪਣੇ ਕਿਸੇ ਨੇੜਲੇ ਨੂੰ ਟਿਕਟ ਦਿਵਾਉਣਾ ਚਾਹੁੰਦੇ ਨੇ। ਡੇਰਾ ਬਾਬਾ ਨਾਨਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਾ ਹੀ ਵਿਰੋਧ ਹੋ ਰਿਹਾ ਤੇ ਜਦੋਂ ਕਿ ਚੱਬੇਵਾਲ ਦੇ ਵਿੱਚ ਵੀ ਰਾਜਕੁਮਾਰ ਚੱਬੇਵਾਲ ਆਪ ਵੀ ਬਾਹਰੋਂ ਆ ਕੇ ਟਿਕਟ ਲੈ ਕੇ MP ਬਣ ਗਏ ਤੇ ਹੁਣ ਆਪਣੇ ਮੁੰਡੇ ਨੂੰ MLA ਟਿਕਟ ਦਿਵਾਉਣ ਨੂੰ ਫਿਰਦੇ ਨੇ। ਅੱਛਾ, ਇਸ ਲਈ ਇਹ ਹਲਕਿਆਂ 'ਚ ਤਾਂ ਚਰਚਾ ਹੈਗੀ ਆ, ਪਰ ਸਭ ਤੋਂ ਵੱਧ ਹੌਟ ਸੀਟ ਗਿੱਦੜਬਾਹਾ ਬਣੀ। ਗਿੱਦੜਬਾਹਾ ਲਗਾਤਾਰ ਪਿਛਲੀਆਂ 3 ਵਿਧਾਨ ਸਭਾ ਚੋਣਾਂ ਦੇ ਦਰਮਿਆਨ ਕਾਂਗਰਸ ਦੇ ਪਾਲੇ 'ਚ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਗਿੱਦੜਬਾਹਾ ਨੂੰ ਕਾਂਗਰਸ ਦੇ ਪਾਲੇ 'ਚੋਂ ਖਿੱਚ ਕੇ ਆਮ ਆਦਮੀ ਪਾਰਟੀ ਦੇ ਪਾਲੇ 'ਚ ਲਿਆਉਣਾ ਚਾਹੁੰਦੇ ਨੇ, ਪਰ ਪਲੇਅਰ ਉਹਨਾਂ ਕੋਲ ਆਪਣਾ ਹੈ ਨਹੀਂਗਾ। ਪਲੇਅਰ ਉਹ ਅਕਾਲੀ ਦਲ ਵਾਲਾ ਲੈ ਕੇ ਆਏ ਨੇ। ਅਕਾਲੀ ਦਲ ਦੇ ਪਲੇਅਰ ਦੇ ਸਹਾਰੇ ਉਹ ਕਾਂਗਰਸ ਦੇ ਪਾਲੇ 'ਚੋਂ ਗਿੱਦੜਬਾਹੇ ਨੂੰ ਆਪ ਦੇ ਪਾਲੇ ਜਦੋਂ ਲਿਆਉਣ ਗਏ ਤਦ ਇਸ ਗੱਲ ਨੇ ਚਰਚਾ ਛੇੜੀ ਕਿ ਜਿਹੜੀਆਂ ਪਿਛਲੇ ਦਿਨੀ ਇਹ ਖਬਰਾਂ ਆ ਰਹੀਆਂ ਸੀ ਕਿ ਗਿੱਦੜਬਾਹਾ ਨੂੰ ਲੈ ਕੇ ਸੁਖਵੀਰ ਤੇ ਭਗਵੰਤ ਵਿਚਾਲੇ ਇੱਕ ਗੁਪਤ ਸਮਝੌਤਾ ਹੋ ਰਿਹਾ, ਕਿ ਉਹ ਗੁਪਤ ਸਮਝੌਤਾ ਸੁਖਵੀਰ ਵਿਚਾਲੇ ਨਾ ਹੋ ਕੇ ਹਰਦੀਪ ਡਿੰਪੀ ਢਿੱਲੋਂ ਵਿਚਾਲੇ ਤੇ ਭਗਵੰਤ ਮਾਨ ਵਿਚਾਲੇ ਸੀ, ਸਿਰੇ ਚੜ ਗਿਆ ਜੀ, ਜਾਂ ਅਜੇ ਵੀ ਕੋਈ ਓਲਾ ਜੀ, ਜਾਂ ਅਜੇ ਵੀ ਕੋਈ ਝੋਲ ਹੈਗੀ ਆ। ਕਿਉਂਕਿ ਇਹ ਖਬਰਾਂ ਜਿਹੜੀਆਂ ਡਿੰਪੀ ਢਿੱਲੋਂ ਹੁਣ ਕਹਿ ਰਹੇ ਸੀਗੇ ਕਿ ਹਾਂ ਮਨਪ੍ਰੀਤ ਬਾਦਲ ਏਦਾਂ, ਮਨਪ੍ਰੀਤ ਬਾਦਲ ਕਿਉਂ ਖਿਚੜੀ, ਮਨਪ੍ਰੀਤ ਬਾਦਲ ਨੇੜੇ, ਮਨਪ੍ਰੀਤ ਬਾਦਲ ਸੁਖਵੀਰ ਤੇ ਇੱਕੋ ਨੇ, ਮੈਨੂੰ ਭੁਲੇਖੇ 'ਚ ਰੱਖਿਆ ਜਾ ਰਿਹਾ। ਇਹ ਗੱਲਾਂ ਤਾਂ ਬਹੁਤ ਦੇਰ ਪਹਿਲਾਂ ਪੰਜਾਬ 'ਚ ਆਪਾਂ ਮੀਡੀਆ ਰਾਹੀਂ ਕਰ ਚੁੱਕੇ ਹਾਂ ਕਿ ਮਨਪ੍ਰੀਤ ਬਾਦਲ ਨੂੰ ਵਾਪਸ ਲਿਆਉਣ ਦੀਆਂ ਚਰਚਾਵਾਂ ਚੱਲੀਆਂ ਨੇ। ਮਨਪ੍ਰੀਤ ਬਾਦਲ ਨਾਲ ਤਾਲਮੇਲ ਹੈ ਸੁਖਵੀਰ ਹੋਰਾਂ ਦਾ, ਚਰਚਾਵਾਂ ਪਹਿਲਾਂ ਬਾਹਰ ਆਈਆਂ ਗਈ ਕਾਫੀ ਸਮੇਂ ਜੀ। ਪਰ ਕੀ ਇਹਨਾਂ 'ਚ ਹੁਣ ਕੋਈ ਜਾਨ ਜਾਂ ਵਜੂਦ ਹੈ? ਕਿਉਂਕਿ ਕੱਲ ਦੀ ਇਕੱਤਰਤਾ ਨੇ ਤੇ ਸ਼ਮੂਲੀਅਤ ਨੇ ਸੁਖਵੀਰ ਬਾਦਲ ਦੇ ਤਾਂ ਪੈਰ ਪੱਟ ਤੇ ਗਿੱਦੜਬਾਹੇ 'ਚੋਂ। ਸੁਖਵੀਰ ਬਾਦਲ ਹੋ ਸਕਦਾ ਹੁਣ ਚੋਣੇ ਨਾ ਲੜਨ ਜੀ, ਜਦੋਂ ਕਿ ਪਹਿਲਾਂ ਕੋਈ ਦੋ ਰਾਏ ਨਹੀਂ ਕਿ ਲਗਭਗ ਜੇ ਮਨਪ੍ਰੀਤ ਬਾਦਲ ਨਹੀਂ ਵੀ ਆ ਰਹੇ ਸੀ ਤਾਂ ਵੀ ਸੁਖਵੀਰ ਬਾਦਲ ਦੀ ਚੋਣ ਲੜਨ ਦੀ ਤਿਆਰੀ ਸੀ। ਬਿਲਕੁਲ ਜੀ, ਉਹਨਾਂ ਨੇ ਹਲਕਾ ਪੂਰਾ ਗਾਹ ਲਿਆ ਸੀ, ਮੀਟਿੰਗਾਂ ਦਾ ਦੌਰ ਕਰ ਲਿਆ ਸੀ ਪੂਰਾ ਇੱਕ ਗੇੜ, ਹੈ ਨਾ। ਤੇ ਉਸ ਸਮੇਂ ਡਿੰਪੀ ਢਿੱਲੋਂ ਨਾਲ ਸੀ। ਕੀ ਇਹ ਸੱਚਮੁੱਚ 5 ਦਿਨਾਂ 'ਚ ਪਲਟੀ ਖੇਡ ਹੈ ਜੀ, ਜਾਂ ਪਹਿਲੇ ਦਿਨ ਤੋਂ ਕੋਈ ਲੰਬੀ ਕਵਾਇਦ ਚੱਲ ਰਹੀ ਸੀ? ਕਿਉਂਕਿ ਡਿੰਪੀ ਢਿੱਲੋਂ ਨੇ ਆਪਣੇ ਕੱਲ ਦੇ ਬੋਲਾਂ ਦੇ ਵਿੱਚ ਕਿਹਾ ਕਿ 5 ਦਿਨ ਪਹਿਲਾਂ ਮੇਰੀ ਮੁੱਖ ਮੰਤਰੀ ਸਾਹਿਬ ਨਾਲ ਗੱਲ ਹੁੰਦੀ ਹੈ, ਉਹ ਮੈਨੂੰ ਹੌਸਲਾ ਦਿੰਦੇ ਆ ਕਿ ਤੂੰ ਕੱਲਾ ਨੀਗਾ, ਘਬਰਾ ਨਾ, ਇੱਕ ਵਾਰ ਸਾਡੇ ਤੇ ਯਕੀਨ ਕਰਕੇ ਦੇਖ।
ਤੇ ਮੁੱਖ ਮੰਤਰੀ ਸਾਹਿਬ ਆਪਣੇ ਸੰਬੋਧਨ ਚ ਪਹਿਲਾਂ 5 ਤਰੀਕ ਕਹਿੰਦੇ ਆ ਤੇ ਫਿਰ ਉਹ ਕੋਲ ਖੜੇ ਨਹੀਂ ਪਟੇਲੋ ਕਹਿੰਦੇ ਨੇ ਜੀ 5 ਦਿਨ 4-5 ਦਿਨ ਫਿਰ ਉਹ ਐਂ ਜੇ ਕਹਿ ਕੇ ਗੱਲ ਬਦਲਦੇ ਆ। ਮਤਲਬ 27-28 ਤਰੀਕ ਤੋਂ ਪੰਜਾਂ ਦੇ ਵਿੱਚ ਤਾਂ 22-23 ਤਰੀਕ ਦੇ ਨੇੜੇ ਬਣਦੀ ਹੈ ਗੱਲ। 22 ਔਰ 5 ਤਰੀਕ ਚ ਬਹੁਤ ਫਰਕ ਆ। ਸੋ ਇਹ ਅਚਨਚੇਤ ਨਿਕਲ ਗਿਆ, ਇਹ ਸੱਚ ਆ ਗਿਆ ਜਾਂ ਇੱਕ ਉਹ ਹੈ। ਪਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿੱਚ ਸੱਤਾ ਸੰਭਾਲਣ ਤੋਂ ਪਹਿਲਾਂ ਲਗਾਤਾਰ ਤਕਰੀਰਾਂ ਦੇ ਵਿੱਚ, ਲਗਾਤਾਰ ਆਪਣੀ ਤੰਜਾਂ ਦੇ ਵਿੱਚ, ਲਗਾਤਾਰ ਇੰਟਰਵਿਊਆਂ ਦੇ ਵਿੱਚ ਇਹ ਗੱਲ ਕਰਦੇ ਰਹੇ ਨੇ ਕਿ ਪੰਜਾਬ ਨੂੰ ਮਾਫੀਆ ਰਾਜ ਤੋਂ ਮੁਕਤੀ ਦਿਵਾਉਣੀ ਹੈ। ਹਾਂਜੀ ਹਾਂਜੀ ਬਿਲਕੁਲ। ਤੇ ਉਸ ਮਾਫੀਆ ਦੇ ਵਿੱਚ ਟਰਾਂਸਪੋਰਟ ਮਾਫੀਆ ਦਾ ਸਭ ਤੋਂ ਵੱਡਾ ਜ਼ਿਕਰ ਹੁੰਦਾ ਸੀ, ਚਾਹੇ ਰੇਤ ਮਾਫੀਆ ਵੀ ਸੀ, ਕੇਬਲ ਮਾਫੀਆ ਵੀ ਸੀ, ਉਹ ਚ ਟਰਾਂਸਪੋਰਟ ਮਾਫੀਆ ਵੀ ਸੀ। ਤੇ ਟਰਾਂਸਪੋਰਟ ਮਾਫੀਆ ਚ ਦੋ ਨਾਂ ਹੀ ਉੱਭਰਦੇ ਸੀ ਸਭ ਤੋਂ ਜ਼ਿਆਦਾ, ਇੱਕ ਔਰਬਿਟ ਦਾ ਤੇ ਇੱਕ ਨਿਊ ਦੀਪ ਬੱਸ ਸਰਵਿਸ ਦਾ। ਜੀ ਸਭ ਤੋਂ ਵੱਧ ਨਾਂ ਲੈ ਕੇ ਜ਼ਿਕਰ ਜੇ ਕਰਦੇ ਸੀ ਭਗਵੰਤ ਮਾਨ ਹੋਰੀ ਤਾਂ ਉਹੀ ਦੋ ਨਾਂ ਸੀ। ਹੁਣ ਨਿਊ ਦੀਪ ਬੱਸ ਸਰਵਿਸ ਡਿੰਪੀ ਢਿੱਲੋਂ ਤੇ ਇਹਨਾਂ ਦੇ ਭਰਾ ਦੀ ਉਹ ਹੈ ਜੀ, ਉਹਦੇ ਮਾਲਕ ਇਹੀ ਨੇ। ਫਿਰ ਕੀ ਹੁਣ ਇਹ ਮਾਫੀਆ ਨਹੀਂ ਰਿਹਾ? ਬਿਲਕੁਲ ਸਹੀ। ਜਾਂ ਜੇ ਮਾਫੀਆ ਨਹੀਂ ਸੀ, ਤੁਸੀਂ ਇਹਨਾਂ ਨੂੰ ਬਦਨਾਮ ਕਿਉਂ ਕਰ ਰਹੇ ਸੀ? ਤੇ ਜੇ ਮਾਫੀਆ ਹੀ ਹੈ ਤੇ ਮਾਫੀਆ ਹੀ ਸੀ, ਫਿਰ ਇਹ ਮੰਨੀਏ ਕਿ ਆਮ ਆਦਮੀ ਪਾਰਟੀ ਨੇ ਮਾਫੀਆ ਨੂੰ ਸ਼ਾਮਲ ਕਰ ਲਿਆ ਹੁਣ ਨਾਲ? ਕੀ ਹੁਣ ਇਹ ਮੰਨ ਲਈਏ ਕਿ ਅੱਧਾ ਟਰਾਂਸਪੋਰਟ ਮਾਫੀਆ ਆਮ ਆਦਮੀ ਪਾਰਟੀ ਚ ਆ ਗਿਆ? ਕੋਈ ਜਵਾਬ ਤਾਂ ਦੇ ਦਿਓ। ਮੁੱਖ ਮੰਤਰੀ ਭਗਵੰਤ ਮਾਨ ਹੋਰੀ ਖੁਦ ਕੱਲ ਆਪਣੇ ਭਾਸ਼ਣ ਚ ਕਹਿੰਦੇ ਨੇ ਕਿ ਮੈਂ ਤਾਂ ਇਹਨਾਂ ਦੇ ਘਰੇ ਆ ਕੇ ਰਹਿੰਦਾ ਰਿਹਾ, ਮੈਂ ਇਹਨਾਂ ਦੇ ਘਰੇ ਰਿਹਾ। ਜਦੋਂ ਕਹਿੰਦਾ ਬਾਦਲਾਂ ਲਈ ਪ੍ਰਚਾਰ ਕਰਦਾ ਸੀ, ਮੈਨੂੰ ਬੁੱਕ ਕਰ ਲੈਂਦੇ ਸੀ ਬਾਦਲ ਜੀ ਜੀ। ਸੋ ਕਿਤੇ ਹੁਣ ਵੀ ਟਰਾਂਸਪੋਰਟ ਮਾਫੀਆ ਨੇ ਬੁੱਕ ਤਾਂ ਨਹੀਂ ਕਰ ਲਿਆ ਜੀ? ਕੀ ਇਹ ਬੁਕਿੰਗ ਤਾਂ ਨਹੀਂ ਹੋਗੀ ਨਵੀਂ ਕੋਈ? ਇਹ ਪੰਜਾਬ ਜਾਣਨਾ ਚਾਹੁੰਦਾ ਜੀ ਕਿ ਤੁਸੀਂ ਹੁਣ ਨਾ ਕੇਬਲ ਮਾਫੀਆ ਦੀ ਗੱਲ ਕਰਦੇ ਹੋ, ਨਾ ਰੇਤ ਮਾਫੀਆ ਦੀ ਗੱਲ ਕਰਦੇ ਹੋ, ਨਾ ਟਰਾਂਸਪੋਰਟ ਮਾਫੀਆ ਦੀ ਗੱਲ ਕਰਦੇ ਹੋ, ਨਾ ਚਿੱਟੇ ਦੇ ਮਾਫੀਆ ਦੀ ਗੱਲ ਕਰਦੇ ਹੋ। ਆਹ ਫੜ ਲਏ ਜੀ, ਆਹ ਕੇਸ ਕਰ ਲਏ ਜੀ, ਇਹ ਫਾਈਲਾਂ ਚ ਆ ਗਏ ਜੀ, ਇਹਨੇ ਰਿਕਾਰਡ ਚ ਆ ਗਏ ਜੀ, ਆਹ ਗੱਲਾਂ ਨੇ। ਬਿਲਕੁਲ ਸਹੀ ਹੈ। ਹਾਂ, ਗਿੱਦੜਬਾਹਾ ਹੌਟ ਸੀਟ ਬਣੂਗੀ। ਜੇ ਸੁਖਵੀਰ ਆ ਜਾਣ ਤਾਂ ਵੀ, ਜੇ ਮਨਪ੍ਰੀਤ ਆ ਜਾਣ ਤਾਂ ਬਣੇ ਜਾਣੀ ਹੈ ਜੀ। ਤੇ ਜੇ ਇੱਧਰੋਂ ਡਿੰਪੀ ਢਿੱਲੋਂ ਹੋਏ ਤਾਂ ਡਿੰਪੀ ਢਿੱਲੋਂ ਨਹੀਂ, ਫਿਰ ਤਾਂ ਹੁਣ ਭਗਵੰਤ ਮਾਨ ਲੜਨਗੇ, ਇੱਥੇ ਬੈਠਣਗੇ ਭਗਵੰਤ ਮਾਨ ਜੀ। ਸੋ ਇਸ ਲਈ ਇੱਥੋਂ ਚਰਚਾ ਹੈ ਕਿ ਹੁਣ ਸੁਖਬੀਰ ਬਾਦਲ ਨੂੰ ਕੁਝ ਉਹਨਾਂ ਦੇ ਕਹਿੰਦੇ ਨੇ ਕਿ ਲੜੋ ਜਨਾਬ, ਤੁਸੀਂ ਗੇਮ ਬਣਾ ਸਕਦੇ ਹੋ, ਅਜੇ ਵੀ ਬਣਾ ਸਕਦੇ ਹੋ, ਤੁਹਾਡੇ ਨਾਲ ਵਰਕਰ ਹੈਗੇ, ਪਿੰਡਾਂ ਦੇ ਲੋਕ ਅਜੇ ਵੀ ਤੁਹਾਡੇ ਨਾਲ ਨੇ, ਠੀਕ ਹੈ। ਘਰਾਂ ਚ ਕਿੰਨੇ ਘਰਾਂ ਚ ਬਾਦਲਾਂ ਦੀਆਂ ਫੋਟੋਆਂ ਲੱਗੀਆਂ ਨੇ ਅਜੇ ਵੀ। ਸੋ ਇਹ ਇਸ ਲਈ ਕਹਿੰਦੇ ਜੀ ਕਿ ਇੱਥੇ ਕੋਈ ਉਹੇ ਜਿਹਾ ਏਜੰਡਾ ਨਹੀਂ ਚੱਲਣਾ ਜੀ ਗਿੱਦੜਬਾਹੇ ਚ, ਹੈ ਨਾ। ਮਤਲਬ ਤੁਸੀਂ ਇਸ ਲਈ ਤੁਸੀਂ ਆ ਜਾਓ। ਤੇ ਦੂਏ ਪਾਸੇ ਸੁਖਬੀਰ ਬਾਦਲ ਦੇ ਪੈਰ ਥਿਰਕਦੇ ਨੇ, ਕਹਿੰਦੇ ਵੀ ਇਸ ਹਲਕੇ ਚ ਹਲਕਾ ਇੰਚਾਰਜ ਮੇਰੇ ਕੋਲ ਹਰਦੀਪ ਸਿੰਘ ਢਿੱਲੋਂ ਸੀ, ਤੇ ਹਰਦੀਪ ਸਿੰਘ ਢਿੱਲੋਂ ਜੇ ਟਿਕਟ ਤੋਂ ਨਾਰਾਜ਼ ਹੋ ਕੇ ਭੱਜਿਆ, ਮੈਂ 10 ਦਿਨ ਦਾ ਕਹਿੰਦਾ ਟਾਈਮ ਦੇਣਾ। ਸੁਖਬੀਰ ਕਹਿੰਦਾ 10 ਦਿਨਾਂ ਚ ਮੁੜਿਆ ਵੀ ਟਿਕਟ ਦੇ ਦਿਆਂਗੇ। ਪਰ ਹੁਣ ਡਿੰਪੀ ਢਿੱਲੋਂ, ਹਰਦੀਪ ਢਿੱਲੋਂ ਇਹ ਤਾਂ ਨਹੀਂ ਕਹਿ ਸਕਦੇ ਨਾ ਕਿ ਮੈਨੂੰ ਅਕਾਲੀ ਦਲ ਨੇ ਮੌਕਾ ਨਹੀਂ ਦਿੱਤਾ, 2 ਵਾਰ ਟਿਕਟ ਦਿੱਤੀ। ਪਹਿਲੀ ਵਾਰ ਚਾਹੇ 16,000 ਦੇ ਫਰਕ ਨਾਲ ਹਾਰੇ, ਦੂਜੀ ਵਾਰ ਤਾਂ 1349 ਵੋਟਾਂ ਦਾ ਫਰਕ ਰਹਿ ਗਿਆ ਸੀ। ਹਾਂਜੀ ਹਾਂਜੀ। 3 ਵਾਰ ਇੱਥੋਂ ਲਗਾਤਾਰ ਆਮ ਵਿਧਾਨ ਸਭਾ ਚੋਣਾਂ ਦੇ ਵਿੱਚ ਮਨਪ੍ਰੀਤ ਬਾਦਲ ਜਿੱਤੇ ਨੇ, ਤੇ 1 ਵਾਰ ਉਹ ਜਿਮਨੀ ਚੋਣ ਜਿੱਤ ਚੁੱਕੇ ਨੇ। 4 ਵਾਰ ਲਗਾਤਾਰ ਇੱਥੋਂ ਮਨਪ੍ਰੀਤ ਬਾਦਲ ਜਿੱਤੇ ਨੇ। 1995 ਮਨਪ੍ਰੀਤ ਬਾਦਲ, 1997 ਮਨਪ੍ਰੀਤ ਬਾਦਲ, 2002 ਮਨਪ੍ਰੀਤ ਬਾਦਲ, 2007 ਮਨਪ੍ਰੀਤ ਬਾਦਲ, 2012 ਚ ਪੀਪੀਪੀ ਵੱਲੋਂ ਲੜੇ, 3 ਨੰਬਰ ਤੇ ਆਏ, ਤੇ 2012 ਚ ਫਿਰ ਰਾਜਾ ਵੜਿੰਗ ਦੀ ਐਂਟਰੀ ਹੋਈ। 2012 ਰਾਜਾ ਵੜਿੰਗ, 2017 ਰਾਜਾ ਵੜਿੰਗ, 2022 ਦੇ ਵਿੱਚ ਵੀ ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਸੀ ਤਾਂ ਇੱਥੇ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਦਾ ਸੀ। ਤੇ ਉਸ ਸਮੇਂ ਡਿੰਪੀ ਢਿੱਲੋਂ ਮਾਤਰ 1349 ਵੋਟਾਂ ਤੇ, ਮਤਲਬ ਹੈ ਨਾ। ਸੋ ਮਤਲਬ ਤੁਸੀਂ ਕਹਿ ਸਕਦੇ ਹੋ 670-80 ਵੋਟਾਂ ਦਾ ਫਰਕ ਖੇਡ ਰਹਿ ਗਈ ਸੀ ਸਾਰੀ, ਹੈ ਨਾ ਜੀ। ਸੋ ਉਸ ਸਥਿਤੀ ਦੇ ਵਿੱਚ ਹੁਣ ਇਹ ਆਮ ਆਦਮੀ ਪਾਰਟੀ ਦੇ ਤਾਂ ਤੈਅ ਕਰਤਾ, ਕੱਲ ਉਹਨਾਂ ਨੇ ਤਾਂ ਕਹਿਤਾ ਕਿ ਵੱਡਾ ਪੈਨ ਦੇਣ ਵਾਲੇ ਆ, ਵੱਡੀ ਜ਼ਿੰਮੇਵਾਰੀ ਦੇਣ ਵਾਲੇ ਆ, ਤਾਜ ਦੇਣ ਵਾਲੇ ਆ, ਹੈ ਨਾ, ਚਿੰਤਾ ਨਾ ਕਰਿਓ। ਹੁਣ ਕੋਈ ਤਰ੍ਹਾਂ ਤਾਂ ਕਹਿੰਦੀ ਐਮਐਲਏ ਬਣਾਉਣ ਤੋਂ ਬਾਅਦ ਟਰਾਂਸਪੋਰਟ ਮੰਤਰੀ ਉਹੀ ਹੋਊਗਾ। ਕੁਝ ਤਰ੍ਹਾਂ ਦਾ ਇੱਥੇ ਚਰਚਾ ਕਰਨ ਲੱਗ ਪਈਆਂ ਕਿ ਅਜੇ ਮੰਤਰੀ ਮੰਡਲ ਚ ਫੇਰ ਬਦਲ ਹੋਣੇ ਆ। ਸੋ ਇਸ ਲਈ ਭਗਵੰਤ ਮਾਨ ਹੋਰੀ ਹੁਣ ਆਪਣਾ ਇੱਕ ਗਰੁੱਪ ਵੀ ਖੜਾ ਕਰਨ ਨੂੰ ਫਿਰਦੇ ਨੇ। ਸੋ ਇਸ ਲਈ ਕਹਿੰਦੇ ਜੀ ਇਹ ਮੰਤਰੀ ਹੋਣਗੇ। ਪਰ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਸਭ ਦੀ ਨਜ਼ਰ ਹੁਣ ਉਮੀਦਵਾਰਾਂ ਤੇ ਰਹਿਣੀ ਆ ਜੀ, ਕਿ ਅਕਾਲੀ ਦਲ ਕਿਹਨੂੰ ਉਤਾਰਦਾ, ਸੁਖਵੀਰ ਆਉਂਦੇ ਆ ਜਾਂ ਨਹੀਂ ਆਉਂਦੇ। ਜੇ ਸੁਖਵੀਰ ਆ ਗਏ ਤੇ ਇਧਰੋਂ ਡਿੰਪੀ ਢਿੱਲੋਂ ਹੋਏ ਤਾਂ ਬਹੁਤ ਕਹੇਗਾ ਆਪਸ ਦੇ ਵਿੱਚ ਮੁਕਾਬਲਾ ਬਣ ਜਾਣਾ, ਹੈ ਨਾ। ਹਾਂਜੀ ਹਾਂਜੀ। ਪਰ ਜੇ ਮਨਪ੍ਰੀਤ ਬਾਦਲ ਆਉਂਦੇ ਨੇ ਤਾਂ ਉਹ ਇਸ ਹਲਕੇ ਦੀ ਨਬਜ਼ ਤੋਂ ਜਾਣੂਗੇ। ਉਹ ਵੀ ਡਾਕਟਰੀ
ਕੀਤੀ ਹੋਈ ਹੈ ਉਹਨਾਂ ਨੇ ਵੀ ਰਾਜਨੀਤੀ ਦੀ, ਹੈ ਨਾ। ਇਸ ਲਈ ਮਨਪ੍ਰੀਤ ਬਾਦਲ ਵੀ ਫਿਰ ਚਾਹੇ ਉਹ ਬੀਜੇਪੀ ਵੱਲੋਂ ਹੀ ਆਉਣ, ਪਰ ਉਹ ਪੁਰਾਣਾ ਆਪਣਾ ਰਸੂਖ ਵਰਤਣਗੇ ਜੀ। ਤੇ ਕੱਲ ਮੈਂ ਇਸ ਸਾਰੀ ਸ਼ਮੂਲੀਅਤ ਤੋਂ ਬਾਅਦ ਰਾਜਾ ਵੜਿੰਗ ਨੂੰ ਸੁਣ ਰਿਹਾ ਸੀ। ਰਾਜਾ ਵੜਿੰਗ ਕਹਿੰਦਾ ਮੈਨੂੰ ਤਾਂ ਸਵਾਦ ਵੀ ਫਸਵੇਂ ਮੈਚ ਔਰ ਰੋਮਾਂਚਕ ਮੈਚ ਚਾਹੁੰਦਾ, ਜਿੱਥੇ ਮਤਲਬ ਕਿ ਵਧੀਆ ਇੰਟਰਸਟਿੰਗ ਬਣੇ। ਕਹਿੰਦਾ ਆਮ ਜੇ ਜਵਾਬੇ ਨਾਲ ਮੈਚ ਹੋਵੇ ਫਿਰ ਥੋੜਾ ਸਵਾਦ ਆ, ਕਹਿੰਦਾ ਜਦੋਂ ਭਾਰਤ ਪਾਕਿਸਤਾਨ ਦਾ ਮੈਚ ਹੁੰਦਾ ਫਿਰ ਇਹ ਸਵਾਦ ਦਾਇਰ ਬਣਦਾ। ਤੇ ਕਹਿੰਦੇ ਜੇ ਇੰਟਰਸਟਿੰਗ ਮੈਚ ਹੋਇਆ ਫਿਰ ਰਾਜਾ ਵੜਿੰਗ ਵੀ ਖੇਡੂਗਾ। ਹੁਣ ਰਾਜਾ ਵੜਿੰਗ MP ਹੈ, ਨਵਾਂ ਬਣਿਆ, ਤੇ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਪਾਰਟੀ ਉਹਨੂੰ ਟਿਕਟ ਦਵਾਏਗੀ। ਪਰ ਅਮਰਤਾ ਵੜਿੰਗ ਤੇ ਰਾਜਾ ਵੜਿੰਗ ਇੱਕੋ ਨੇ ਹੁਣ, ਤੇ ਅਮਰਤਾ ਵੜਿੰਗ ਹੀ ਕਮਾਂਡ ਸੰਭਾਲਦੀ ਆ, ਤੇ ਰਾਜਾ ਵੜਿੰਗ ਵੀ ਗੇਮ ਬਣਾਉਣ ਦੇ ਮਾਹਰ ਨੇ। ਇਸ ਲਈ ਅਮਰਤਾ ਵੜਿੰਗ ਦੀ ਜੇ ਆਮਦ ਹੁੰਦੀ ਆ, ਰਾਜਾ ਵੜਿੰਗ ਪਰਿਵਾਰ ਦੀ ਆਮਦ ਹੁੰਦੀ ਆ, ਜਾਂ ਪਾਰਟੀ ਪ੍ਰਧਾਨ ਦੇ ਨਾਤੇ ਵੀ ਰਾਜਾ ਵੜਿੰਗ ਦੀ ਜ਼ਿੰਮੇਵਾਰੀ ਬਣਦੀ ਆ। ਸੋ ਇਸ ਲਈ ਉਹ ਵੀ ਨਹੀਂ ਚਾਹੁਣਗੇ ਉਹਨਾਂ ਦੀ ਸੀਟ ਕਿਸੇ ਹੋਰ ਪਾਰਟੀ ਦੇ ਪਾਲੇ 'ਚ ਜਾਵੇ। ਤੇ ਇਹ ਸੀਟ ਹੁਣ ਸਭ ਤੋਂ ਹੋਟ ਸੀਟ ਹੋਣ ਵਾਲੀ, ਔਰ ਉਸ ਸਮੇਂ ਅਸੀਂ ਚਰਚਾ ਕਰ ਰਹੇ ਜਦੋਂ ਜ਼ਿਮਨੀ ਚੋਣਾਂ ਦਾ ਐਲਾਨ ਵੀ ਨਹੀਂ ਹੋਇਆ। ਬਿਲਕੁਲ ਸਹੀ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਨੇਡਾ ਦੀ। ਕੈਨੇਡੀਅਨ ਕਾਰੋਬਾਰੀ ਜਿਹੜੇ ਨੇ ਹੁਣ ਉਹ 10% ਤੋਂ ਵੱਧ ਕਹਿੰਦੇ ਵਿਦੇਸ਼ੀ ਕਾਮਿਆਂ ਨੂੰ ਨੌਕਰੀਆਂ ਨਹੀਂ ਦੇ ਸਕਣਗੇ। ਦੇਖੋ ਕੈਨੇਡਾ ਦੇ ਵਿੱਚ ਇਸ ਮੌਕੇ ਜੋ ਸਥਿਤੀ ਬਣੀ ਹੋਈ ਆ ਵਿਦਿਆਰਥੀਆਂ ਨੂੰ ਲੈ ਕੇ, ਵਿਦੇਸ਼ੀ ਕਾਮਿਆਂ ਨੂੰ ਲੈ ਕੇ, LMI ਨੂੰ ਲੈ ਕੇ, ਹੈ ਨਾ, ਇਹਨਾਂ ਸਾਰੀਆਂ ਸਥਿਤੀਆਂ ਦੇ ਵਿੱਚ ਜਿਵੇਂ ਸਟੱਡੀ ਵੀਜ਼ਿਆਂ ਨੂੰ ਹੁਣ ਰੱਦ ਕੀਤਾ ਜਾ ਰਿਹਾ ਜਾਂ ਘਟਾਇਆ ਜਾ ਰਿਹਾ, ਤੇ ਪਤਾ ਲੱਗ ਰਿਹਾ ਕਿ ਆਉਂਦੇ ਦਿਨਾਂ 'ਚ 70,000 ਤੋਂ ਵੱਧ ਵਿਦੇਸ਼ੀ ਵਿਦਿਆਰਥੀ ਡਿਪੋਰਟ ਕੀਤੇ ਜਾਣੇ ਆ, ਤੇ ਉਹਨਾਂ 'ਚ ਬਹੁ ਗਿਣਤੀ ਭਾਰਤੀ ਆ, ਤੇ ਭਾਰਤੀਆਂ 'ਚ ਬਹੁ ਗਿਣਤੀ ਪੰਜਾਬੀ ਨੇ। ਬਿਲਕੁਲ ਜੀ। ਤਾਂ ਇਹ ਵੱਡਾ ਅਸਰ ਪੈਣ ਜਾ ਰਿਹਾ। ਤੇ ਹੁਣ ਜਿਹੜੀ ਟਰੂਡੋ ਸਰਕਾਰ ਨੇ ਲਗਾਤਾਰ ਇਮੀਗ੍ਰੇਸ਼ਨ ਦੇ ਮੂੰਹ ਖੋਲਤੇ ਸੀ, ਹੈ ਨਾ, ਵਰਕ ਪਰਮਿਟ ਦੇ, ਹੈ ਨਾ, ਸਟੱਡੀ ਵੀਜ਼ਿਆਂ ਦੇ, ਹੈ ਨਾ, ਇਹ ਸਾਰੀਆਂ ਪ੍ਰਕਿਰਿਆਵਾਂ ਬਹੁਤ ਖੁੱਲੀਆਂ ਕਰਤੀਆਂ ਸੀ, ਉਹਨਾਂ ਨੇ ਵੀ ਹੱਥ ਘੁੱਟਣਾ ਸ਼ੁਰੂ ਕਰਤਾ। ਉਸੇ ਟਰੂਡੋ ਸਰਕਾਰ ਵੱਲੋਂ ਕੁਝ ਸਖਤ ਫੈਸਲੇ ਆਏ ਨੇ, ਜਿਹੜੇ ਸਖਤ ਫੈਸਲੇ ਸੰਕੇਤ ਕਰਦੇ ਨੇ ਕਿ ਹੁਣ ਇੱਥੇ ਵਿਦਿਆਰਥੀਆਂ ਦਾ ਰਹਿਣਾ, ਪੜ੍ਹਾਈ ਕਰਨਾ, ਪੜ੍ਹਾਈ ਕਰਨ ਤੋਂ ਬਾਅਦ ਆਪਣੇ ਸਟੱਡੀ ਵੀਜ਼ੇ ਨੂੰ ਵਰਕ ਪਰਮਿਟ 'ਚ ਬਦਲਣ ਤੋਂ ਬਾਅਦ PR 'ਚ ਬਦਲਣਾ ਆਸਾਨ ਨਹੀਂ ਰਿਹਾ ਜੀ। ਬਕਾਇਦਾ ਤੌਰ ਤੇ ਕੈਨੇਡਾ ਸਰਕਾਰ ਨੇ ਕਹਿੰਦੇ ਸਟੱਡੀ, ਵਰਕ ਪਰਮਿਟ ਤੇ ਪੱਕੀ ਇਮੀਗ੍ਰੇਸ਼ਨ ਦੇ ਲਈ ਨੀਤੀਆਂ 'ਚ ਬਦਲਾਅ ਲਿਆਉਣਾ ਸ਼ੁਰੂ ਕਰ ਦਿੱਤਾ। ਇਸ ਬਦਲਾਅ ਦੇ ਤਹਿਤ ਇਹ ਲਗਭਗ ਤੈਅ ਹੋ ਰਿਹਾ ਕਿ ਬਈ ਹੁਣ ਕੈਨੇਡਾ ਦੀ ਸਰਕਾਰ, ਟਰੂਡੋ ਸਰਕਾਰ, ਇੱਥੋਂ ਦੇ ਪੱਕੇ ਵਾਸੀਆਂ ਨੂੰ, ਚਾਹੇ ਉਹਨਾਂ 'ਚ ਵਿਦੇਸ਼ਾਂ ਤੋਂ ਆ ਕੇ PR ਲੈਣ ਵਾਲੇ ਹੋਣ, ਉਹਨਾਂ ਨੂੰ ਖੁਸ਼ ਕਰਕੇ ਨਵੇਂ ਆਈ ਆਮਦ ਨੂੰ ਲਾਂਭੇ ਕਰਨ ਲਈ ਤਿਆਰ ਹੈ, ਕਿਉਂਕਿ ਉਹ ਵੀ ਵੋਟ ਦੀ ਸਿਆਸਤ ਕਰਦੇ ਨੇ। ਹੁਣ ਲੱਗ ਰਿਹਾ ਕਿ ਜਿਹੜੇ ਮੁਲਕਾਂ ਤੋਂ ਇਹ ਲੋਕ ਆ ਰਹੇ ਨੇ, ਇਹਨਾਂ ਮੁਲਕਾਂ ਦੇ ਜਿਹੜੇ ਪਹਿਲਾਂ ਲੋਕ ਆ ਕੇ ਉਰੇ ਵਸ ਗਏ, ਉਹੀ ਇਹਨਾਂ ਤੋਂ ਜ਼ਿਆਦਾ ਔਖੇ ਹੋ ਰਹੇ ਨੇ। ਇਸ ਲਈ ਕਹਿੰਦੇ ਕਿ ਉਹ ਵੋਟਰਾਂ ਨੂੰ ਖੁਸ਼ ਕਰਨਾ ਚਾਹੁੰਦੇ ਨੇ। ਇਸ ਲਈ ਹੁਣ ਕੈਨੇਡਾ ਸਰਕਾਰ ਸਟੱਡੀ ਵੀਜ਼ਿਆਂ ਦੀ, ਵਰਕ ਪਰਮਿਟਾਂ ਦੀ, ਇਮੀਗ੍ਰੇਸ਼ਨ ਦੀ ਜਾਂ PR ਦੀ ਹੁਣ ਸੀਰਨੀ ਨਹੀਂ ਵੰਡੂਗੀ। ਇਹਦੇ ਵਿੱਚ ਇਹਨਾਂ ਨੇ ਲਗਭਗ ਤੈਅ ਕੀਤਾ ਕਿ LI ਹੁਣ MLI ਜਿਹੜੀ ਉਹ LMI ਜਿਹੜੀ ਉਹ ਮਿਲਦੀ ਆ, ਉਹ ਹੁਣ ਆਸਾਨ ਨਹੀਂ ਹੋਊਗੀ। ਉਹ ਪ੍ਰਕਿਰਿਆ ਦੇ ਵਿੱਚ ਵੀ ਤੁਹਾਨੂੰ ਪਹਿਲਾਂ, ਕਿਉਂਕਿ ਉਹਦੇ ਵਿੱਚ ਅਕਸਰ ਇਹ ਦਿਖਾਤਾ ਜਾਂਦਾ ਕਿ ਸਾਨੂੰ ਆਹ ਕੰਮ ਦੀ ਲੋੜ ਹੈ ਜੀ, ਇੱਥੇ ਮਿਲਿਆ ਨਹੀਂ ਜੀ, ਅਸੀਂ ਬਾਹਰੋਂ ਮੰਗਾਉਣਾ ਪੈ ਰਿਹਾ ਜੀ ਸਾਨੂੰ, ਹੈ ਨਾ। ਸੋ ਉਹਦੇ ਵਿੱਚ ਖੇਲ ਹੁੰਦਾ, ਪੈਸੇ ਦਾ ਲੈਣ ਦੇਣ ਖੂਬ ਹੁੰਦਾ। ਸੋ ਹੁਣ ਉਹ LMI ਦੇ ਉੱਤੇ ਵੀ ਨਕੇਲ ਕੱਸਤੀ ਕਿ ਉਹਦੀ ਪਹਿਲ ਪਹਿਲਾਂ ਉੱਥੇ ਨੂੰ ਹੋਏਗੀ। ਦੂਸਰਾ ਸਭ ਤੋਂ ਵੱਡੀ ਮਾਰ ਜਿਹੜੀ ਇਸ ਗੱਲ ਦੀ ਪੈਣੀ ਹੈ ਕਿ ਕੰਮ ਤਾਂ ਪਹਿਲਾਂ ਹੀ ਨਹੀਂ ਮਿਲ ਰਿਹਾ ਵਿਦਿਆਰਥੀ ਕੈਨੇਡਾ ਦੇ ਵਿੱਚ। ਹਾਂਜੀ। ਹੁਣ ਉੱਥੇ ਲਗਭਗ ਇਹ ਤੈਅ ਹੋ ਗਿਆ ਕਿ ਸਟੂਡੈਂਟ ਵੀਜ਼ੇ ਵਾਲਿਆਂ ਦਾ ਇੱਕ ਤੈਅ ਪ੍ਰਕਿਰਿਆ ਤਾਂ ਹੈਗੀ ਆ, ਪਰ ਉਹਦੇ ਬਾਵਜੂਦ ਵੀ ਮਤਲਬ ਚਾਹੇ ਉਹ ਵੀਕਐਂਡ ਨੇ, ਚਾਹੇ ਉਹ ਛੁੱਟੀਆਂ ਨੇ, ਚਾਹੇ ਉਹ ਸਮਰ ਵੈਕੈਂਸੀ ਨੇ, ਸਾਰਾ ਕੁਛ ਹੈ। ਇਹਨਾਂ ਪ੍ਰਕਿਰਿਆਵਾਂ ਦੇ ਦਰਮਿਆਨ ਪਹਿਲਾਂ ਕੈਨੇਡੀਅਨ ਨਾਗਰਿਕਾਂ ਨੂੰ ਪਹਿਲ ਦੇਣੀ ਪਏਗੀ, ਕਾਰੋਬਾਰੀਆਂ ਨੂੰ, ਕੰਮ ਕਰ ਵਾਲੀਆਂ ਧਿਰਾਂ ਨੂੰ, ਦੁਕਾਨਦਾਰਾਂ ਨੂੰ, ਉਹਨਾਂ ਨੂੰ ਰੁਜ਼ਗਾਰ ਪਹਿਲਾਂ ਦੇਣਾ ਪਏਗਾ। ਪਹਿਲੀ ਪਹਿਲ ਕੈਨੇਡੀਅਨ ਨਾਗਰਿਕਾਂ ਨੂੰ ਹੋਏਗੀ, ਚਾਹੇ ਉਹਦੇ ਵਿੱਚ ਬਾਹਰਲੇ ਮੁਲਕਾਂ ਵਾਲੇ ਆ ਕੇ ਜਿਹੜੇ PR ਹੋਏ ਉਹ ਹੋਣ। ਸੋ ਇਸ ਲਈ ਸਟੱਡੀ ਵੀਜ਼ੇ, ਵਰਕ ਪਰਮਿਟ ਵਾਲਿਆਂ ਨੂੰ ਹੁਣ ਉਹ ਪਹਿਲ ਨਹੀਂ ਮਿਲੀ। ਇਹਦੇ ਵਿੱਚ ਸਭ ਤੋਂ ਸੂਖਮ ਜਿਹੜੀ ਮਾਰ ਪੈਣੀ ਆ, ਉਹ ਸਪਸ਼ਟ ਹੋ ਗਿਆ ਕਿ ਜਿਹੜੇ ਕੈਨੇਡਾ ਦੇ ਕਾਰੋਬਾਰੀ ਨੇ ਉਹ 10% ਤੋਂ ਵੱਧ ਵਿਦੇਸ਼ੀ ਕਾਮਿਆਂ ਨੂੰ ਰੁਜ਼ਗਾਰ ਹੀ ਨਹੀਂ ਦੇ ਸਕਣਗੇ। 100 ਚੋਂ 90 ਕੈਨੇਡਾ ਦੇ ਸਥਾਨਕ ਪੱਕੇ ਵਾਸੀਆਂ ਨੂੰ ਹੀ ਨੌਕਰੀ ਮਿਲਣੀ ਆ। ਸੋ ਸਿਰਫ 10% ਬਾਹਰ 10 ਬੰਦੇ ਹੋਣਗੇ 100 ਪਿੱਛੇ। ਸੋ ਜਿਹੜਾ ਅਸਰ ਹੈ ਇਹ ਫਿਰ ਸਿੱਧਾ ਵਿਦਿਆਰਥੀਆਂ ਤੇ ਪੈਣਾ, ਤੇ ਜੇ ਵਿਦਿਆਰਥੀਆਂ ਤੇ ਪੈਣਾ, ਵਿਦੇਸ਼ੀ ਵਿਦਿਆਰਥੀਆਂ ਤੇ ਉਸ 'ਚ ਭਾਰਤੀ ਵਿਦਿਆਰਥੀ ਬਹੁ ਗਿਣਤੀ ਹੋਣੇ, ਤੇ ਭਾਰਤੀਆਂ 'ਚ ਤਾਂ ਪੰਜਾਬੀ ਬਹੁ ਗਿਣਤੀ ਆ ਨਾ ਫਿਰ। ਸੋ ਇਸ ਲਈ ਹੁਣ ਕੈਨੇਡਾ 'ਚ ਵਿਦੇਸ਼ੀ ਕਾਮਿਆਂ ਤੇ ਵਿਦੇਸ਼ੀ ਵਿਦਿਆਰਥੀਆਂ ਤੇ ਨਿਰਭਰਤਾ ਘਟਾ ਕੇ ਟਰੂਡੋ ਸਰਕਾਰ ਆਪਣੀ ਹੋਂਦ ਬਚਾਉਣ ਨੂੰ ਫਿਰਦੀ ਹੈ। ਸ਼ਾਇਦ ਇਹਦੇ ਸਾਰੇ ਵੀ ਸਾਡੀ ਗੱਡੀ ਤਣ ਪੱਤਣ ਲੱਗ ਜਾਵੇ,
ਪਰ ਖਾਸੀ ਮੁਸ਼ਕਲ 'ਚ ਫਸੀ ਆ ਤੇ ਚੋਣਾਂ ਸਿਰ ਤੇ ਨੇ, ਕਿੱਧਰ ਨੂੰ ਜਾਣੀ ਆ ਕਹਾਣੀ, ਪਰ ਇਹਦੀ ਮਾਰ ਹੁਣ ਭਾਰਤੀ ਵਿਦਿਆਰਥੀਆਂ ਤੇ ਪੈਣ ਜਾ ਰਹੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਪਾਂ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨਾਂ ਦੀ। ਧਰਨੇ ਪ੍ਰਦਰਸ਼ਨ ਕਰਨ ਨੂੰ ਕਿਸੇ ਦਾ ਦਿਲ ਨਹੀਂ ਕਰਦਾ। ਸਰਕਾਰ ਤੋਂ ਆਪਣੇ ਹੱਕ ਲੈਣ ਵਾਸਤੇ ਜਾਂ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਵਾਸਤੇ ਧਰਨਾ ਪ੍ਰਦਰਸ਼ਨ ਹੀ ਆ ਲੋਕਾਂ ਕੋਲੇ। ਹੋਰ ਤਾਂ ਕੋਈ ਇਹੋ ਜਿਹਾ ਕੋਈ ਫੋਰਮ ਨਹੀਂ ਬਣਿਆ, ਕੋਈ ਇਹੋ ਜਿਹੀ ਥਾਂ ਨਹੀਂ ਬਣੀ, ਕੋਈ ਇਹੋ ਜਿਹੀ ਸਪੇਸ ਨਹੀਂ ਬਣੀ ਜਿੱਥੇ ਸਰਕਾਰ ਆ ਕੇ ਲੋਕਾਂ ਦੀਆਂ ਗੱਲਾਂ ਸੁਣਦੀ ਹੋਵੇ। ਮਾਸਟਰ ਦੇ ਮੁੰਡੇ ਨੇ ਕਹਿੰਦੇ ਮਾਸਟਰਾਂ ਦੀ ਡਿਊਟੀ ਲਾਤੀ ਸੰਗਰੂਰ ਦੇ ਵਿੱਚ ਧਰਨੇ ਪ੍ਰਦਰਸ਼ਨ ਰੋਕਣ ਵਾਸਤੇ ਜੀ। ਦੇਖੋ, ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਜਾਂ ਦੇਸ਼ ਦੇ ਵਿੱਚ ਧਰਨੇ ਪ੍ਰਦਰਸ਼ਨ, ਤੁਸੀਂ ਜਿਵੇਂ ਕਿਹਾ ਕਿ ਕਿਸੇ ਨੂੰ ਸ਼ੌਂਕ ਨਹੀਂ ਹੁੰਦਾ, ਕਾਰਨ ਹੁੰਦੇ ਨੇ ਉਹਦੇ ਪਿੱਛੇ, ਤੇ ਉਹਨਾਂ 'ਚ ਮਾਸਟਰ ਵੀ ਧਰਨੇ ਲਾਉਣ ਵਾਲੇ ਸ਼ਾਮਿਲ ਹੁੰਦੇ ਨੇ। ਹਾਂਜੀ ਹਾਂਜੀ, ਬਿਲਕੁਲ। ਚਾਹੇ ਉਹ ਤਨਖਾਹਾਂ ਭੱਤਿਆਂ ਨੂੰ ਲੈ ਕੇ ਹੋਣ, ਚਾਹੇ ਕੱਚੇ ਪੱਕਿਆਂ ਨੂੰ ਲੈ ਕੇ ਹੋਣ, ਹੈਨਾ, ਚਾਹੇ ਸਰਕਾਰੀ ਨੀਤੀਆਂ ਨੂੰ ਲੈ ਕੇ ਹੋਣ, ਚਾਹੇ ਡਿਊਟੀਆਂ ਨੂੰ ਲੈ ਕੇ ਹੋਣ, ਕਈ ਤਰ੍ਹਾਂ ਦੇ ਪਹਿਲੂ ਉੱਭਰਦੇ ਰਹਿੰਦੇ ਨੇ। ਤੇ ਅੱਜ ਦੀ ਤਰੀਕ ਦੇ ਵਿੱਚ ਸੰਗਰੂਰ ਧਰਨਿਆਂ ਦਾ ਗੜ੍ਹ ਬਣ ਗਿਆ। ਜੀ ਜੀ, ਕਿਉਂਕਿ ਚੰਡੀਗੜ੍ਹ ਦੀ ਪੁਲਿਸ ਵੜਨ ਨਹੀਂ ਦਿੰਦੀ, ਤੇ ਮੁੱਖ ਮੰਤਰੀ ਖੁਸ਼ ਹੈ ਕਿ ਮੇਰਾ ਕੰਮ ਆਪੇ ਚੰਡੀਗੜ੍ਹ ਪੁਲਿਸ ਕਰ ਦਿੰਦੀ ਹੈ, ਪੰਜਾਬ ਵਾਲਿਆਂ ਨੂੰ ਚੰਡੀਗੜ੍ਹ 'ਚ ਆਉਣ ਨਹੀਂ ਦਿੰਦੇ। ਤੇ ਫਿਰ ਪੰਜਾਬੀਆਂ ਦਾ ਰੁੱਖ, ਧਰਨਾ ਕਰਨ ਵਾਲੀਆਂ ਜਥੇਬੰਦੀਆਂ ਦਾ ਰੁੱਖ ਫਿਰ ਸੰਗਰੂਰ ਕਰਨੀ ਹੁੰਦਾ। ਮੁੱਖ ਮੰਤਰੀ ਦਾ ਗ੍ਰਹਿ ਇਲਾਕਾ ਹੈ, ਗ੍ਰਹਿ ਖੇਤਰ ਹੈ। ਸੋ ਇਸ ਲਈ ਕਦੇ ਧਰਨੇ ਲੰਬੀ 'ਚ ਬਾਦਲਾਂ ਕੰਨੀ ਲੱਗਦੇ ਸੀ, ਕਦੇ ਧਰਨੇ ਪਟਿਆਲੇ 'ਚ ਮਹਾਰਾਜਾ ਦੇ ਘਰ ਦੇ ਮੂਹਰੇ ਲੱਗਦੇ ਸੀ, ਕਦੇ ਧਰਨੇ ਫਿਰ ਖਰੜ ਮੋਹਾਲੀ 'ਚ ਵੀ ਲੱਗਣ ਲੱਗੇ। ਹਾਂਜੀ ਹਾਂਜੀ, ਤੇ ਅੱਜ ਕੱਲ੍ਹ ਇਹ ਸੰਗਰੂਰ ਲੱਗਦੇ ਨੇ। ਤੇ ਪਰ ਮਾਸਟਰ ਦਾ ਮੁੰਡਾ ਕਹਿੰਦਾ ਵੀ ਨਾ, ਇਹ ਧਰਨੇ ਰੋਕਣ ਦੀ ਕੋਈ ਪ੍ਰਕਿਰਿਆ ਕੱਢੋ। ਸੋ ਇਸ ਲਈ ਪੁਲਿਸ ਤੰਤਰ ਤਾਂ ਆਪਾਂ ਵਰਤਦੇ ਹੀ ਹਾਂ, ਪ੍ਰਸ਼ਾਸਨਿਕ ਸ਼ਕਤੀਆਂ ਤਾਂ ਵਰਤਦੇ ਹੀ ਹਾਂ। ਆਪਾਂ ਇਹ ਕਰੋ, ਮਾਸਟਰਾਂ ਦੀ ਡਿਊਟੀ ਵੀ ਇਸ ਕੰਮ ਲਈ ਲਾ ਦਿਓ, ਆਪੇ ਉਹ ਨਜਿੱਠ ਲਿਆ ਕਰਨਗੇ ਇਹਨਾਂ ਨਾਲ। 7 ਡਿਊਟੀ ਮੈਜਿਸਟ੍ਰੇਟ ਤੈਨਾਤ ਕੀਤੇ ਜੀ ਸੰਗਰੂਰ 'ਚ ਧਰਨਾ ਪ੍ਰਦਰਸ਼ਨ ਰੋਕਣ ਦੇ ਲਈ। ਜੀ ਜੀ, ਬਕਾਇਦਾ 27 ਤਰੀਕ ਨੂੰ ਇੱਕ 12 ਨੰਬਰ ਚਿੱਠੀ ਮੇਰਾ ਖਿਆਲ ਜਾਰੀ ਕੀਤੀ ਕਿ ਜੀ ਸੰਗਰੂਰ ਦੇ ਵਿੱਚ VIP ਦੀ ਐਂਟਰੀ ਹੁੰਦੀ ਰਹਿੰਦੀ ਹੈ। ਇਹ ਚਿੱਠੀ ਦੇ ਵਿੱਚ ਲਿਖ ਰਹੇ ਆ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਰੀ ਚਿੱਠੀ ਕਹਿੰਦੀ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਸੰਗਰੂਰ 'ਚ ਆਉਣਾ ਹੁੰਦਾ, ਤੇ ਇੱਥੇ ਹੋਰ VIP ਦੀ ਆਉਣ ਜਾਣ ਲੱਗੀ ਰਹਿੰਦੀ ਆ। ਇਸ ਲਈ VIP ਨੂੰ ਦਿੱਕਤਾਂ ਆਉਂਦੀਆਂ ਨੇ, ਤਾਂ ਕਰਕੇ ਇੱਥੇ ਜਿਹੜੇ ਧਰਨੇ ਪ੍ਰਦਰਸ਼ਨ ਨੇ ਉਹਨਾਂ ਨੂੰ ਰੋਕਣ ਦੇ ਲਈ, ਉਹਨਾਂ ਨਾਲ ਨਜਿੱਠਣ ਦੇ ਲਈ ਅਸੀਂ 7 ਵਿਸ਼ੇਸ਼ ਡਿਊਟੀ ਮੈਜਿਸਟ੍ਰੇਟ ਤੈਨਾਤ ਕਰਦੇ। ਮਤਲਬ ਹੁਣ ਇਹ VIP ਹੋ ਗਿਆ, ਆਪੇ ਮੰਨ ਰਹੇ ਨੇ ਹੁਣ ਤਾਂ ਚਿੱਠੀਆਂ 'ਚ ਵੀ। ਠੀਕ ਹੈ, ਵੈਸੇ ਪਹਿਲਾਂ ਦੇਖਣ ਤਾਂ ਪਹਿਲਾਂ ਹੀ ਲੱਗ ਗਏ ਸੀ, ਵਿਚਰਨ ਤਾਂ ਪਹਿਲਾਂ ਹੀ ਲੱਗ ਗਏ ਸੀ, ਪਰ ਹੁਣ ਚਿੱਠੀਆਂ 'ਚ ਵੀ ਲਿਖਣ ਲੱਗ ਗਏ ਕਿ ਅਸੀਂ VIP ਆ, ਵੀ ਸਾਤੋਂ ਦੂਰ ਰਹੋ, ਸਾਨੂੰ ਮੁਸਕ ਆਉਂਦੀ ਹੈ ਧਰਨੇ ਵਾਲਿਆਂ ਤੋਂ, ਜਿਹੜੀ ਪਾਰਟੀ ਖੁਦ ਧਰਨਿਆਂ 'ਚ ਜੰਮੀ ਹੋ। ਤੇ ਜਦੋਂ 7 ਮੈਜਿਸਟ੍ਰੇਟ ਵਾਲੀ ਚਿੱਠੀ ਜਾਰੀ, ਉਹਨਾਂ ਵਿੱਚ 5 ਅਧਿਆਪਨ ਖੇਤਰ ਨਾਲ ਸੰਬੰਧਿਤ ਹੈ। ਠੀਕ ਹੈ ਜੀ, ਉਹਨਾਂ 'ਚੋਂ 2 ਪ੍ਰਿੰਸੀਪਲ ਹੈ, 3 ਮਾਸਟਰ ਹੈ, ਇੱਕ ਤੇ 6ਵਾਂ ਬੰਦਾ ਇੱਕ ਬਾਗਬਾਨੀ ਨਾਲ ਸੰਬੰਧਿਤ ਹੈ, 7ਵਾਂ ਭਾਸ਼ਾ ਵਿਭਾਗ ਨਾਲ ਸੰਬੰਧਿਤ ਹੈ। 7 ਬੰਦਿਆਂ ਦੀ ਜਾਰੀ ਹੋਈ ਚਿੱਠੀ। ਹਰਦੇਵ ਕੁਮਾਰ ਪ੍ਰਿੰਸੀਪਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਾਲੀਆਂ, ਹਰਬੰਸ ਸਿੰਘ ਅੰਗਰੇਜ਼ੀ ਦਾ ਮਾਸਟਰ ਸੀਨੀਅਰ ਸੈਕੰਡਰੀ ਸਕੂਲ ਹਰਿਆਓ, ਜਗਦੀਸ਼ ਸ਼ਰਮਾ ਕੰਪਿਊਟਰ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰਾਚੋਂ। ਠੀਕ ਹੈ ਜੀ, ਇਸੇ ਤਰ੍ਹਾਂ ਜੀ ਫਿਰ ਜਸਵੀਰ ਸਿੰਘ ਕੰਪਿਊਟਰ ਅਧਿਆਪਕ ਸੀਨੀਅਰ ਸੈਕੰਡਰੀ ਸਕੂਲ ਪੱਟੀਵਾਲ ਕਲਾਂ, ਪਰਮਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਾ। ਇਹ 5 ਤਾਂ ਜੀ ਅਧਿਆਪਨ ਖੇਤਰਾਂ ਨੇ, ਜਿਨ੍ਹਾਂ ਚੋਂ 2 ਪ੍ਰਿੰਸੀਪਲ ਨੇ, ਇੱਕ ਪ੍ਰਿੰਸੀਪਲ ਬੱਲੀਆਂ ਦਾ, ਇੱਕ ਤੁੰਗਾ ਦਾ, ਤੇ 3 ਮਾਸਟਰ ਨੇ। ਇਹ ਤੋਂ ਬਿਨਾਂ ਇੱਕ ਲਾਇਆ ਜੀ ਨਿਰਬੰਤ ਸਿੰਘ ਡਿਪਟੀ ਡਾਇਰੈਕਟਰ ਬਾਗਵਾਨੀ, ਇੱਕ ਲਾਇਆ ਰਣਜੋਤ ਸਿੰਘ ਜ਼ਿਲ੍ਹਾ ਭਾਸ਼ਾ ਅਫਸਰ ਸੰਗਰੂਰ। ਠੀਕ ਹੈ ਜੀ, ਹੁਣ ਇਹ ਜਿੱਦਾਂ ਹੀ ਹੁਕਮ ਜਾਰੀ ਹੋਏ, ਚਿੱਠੀ ਸੋਸ਼ਲ ਮੀਡੀਆ ਤੇ ਘੁੰਮੀ, ਤਦੇ ਵਿਰੋਧ ਸ਼ੁਰੂ ਹੋ ਗਿਆ, ਰੌਲਾ ਪੈਣਾ ਸ਼ੁਰੂ ਹੋ ਗਿਆ। ਹੋਣਾ ਹੀ ਸੀ ਇਸ ਮੁੱਦੇ ਤੇ, ਮਾਸਟਰਾਂ ਨੇ ਵੀ, ਮੀਡੀਆ ਨੇ ਵੀ, ਸਰਦ ਧਿਰਾਂ ਨੇ ਵੀ, ਕਿ ਵੀ ਤੁਸੀਂ ਤਾਂ ਕਹਿੰਦੇ ਸੀਗੇ ਕਿ ਅਸੀਂ ਮਾਸਟਰਾਂ ਤੋਂ ਸਿਰਫ ਮਾਸਟਰੀ ਦਾ ਕੰਮ ਲਾਉਂਗੇ, ਤੁਸੀਂ ਤਾਂ ਮਾਸਟਰਾਂ ਨੂੰ ਬਾਕੀ ਡਿਊਟੀਆਂ, ਚੋਣ ਡਿਊਟੀਆਂ ਤਾਂ ਲੱਗਦੀਆਂ ਰਹੀਆਂ, ਤੁਸੀਂ ਤਾਂ ਮਾਸਟਰਾਂ ਨੂੰ ਸਰਕਾਰੀ ਰੈਲੀਆਂ 'ਚ ਬੱਸਾਂ 'ਚ ਚੜਾਉਣ ਦੀ ਡਿਊਟੀਆਂ ਲਾਤੀਆਂ ਸੀ ਇੱਕ ਵਾਰ ਪਿੰਡਾਂ 'ਚ, ਤੇ ਹੁਣ ਆਹੀ ਦਿਨ ਰਹਿ ਗਏ ਸੀ ਕਿ ਮਾਸਟਰ ਧਰਨੇ ਪ੍ਰਦਰਸ਼ਨ ਰੋਕਣ ਲਈ ਵੀ ਮਾਸਟਰ ਲਾਉਣੇ ਆ। ਸੋ ਜਿੱਦਾਂ ਹੀ ਇਹਦਾ ਵਿਰੋਧ ਹੋਇਆ, ਤਾਂ ਇਸੇ ਚਿੱਠੀ ਤੋਂ ਅਗਲੀ ਲੜੀ 'ਚ ਇੱਕ ਚਿੱਠੀ ਜਾਰੀ ਹੋ ਗਈ ਜੀ। 27 ਤਰੀਕ ਨੂੰ ਹੀ ਇੱਕ ਚਿੱਠੀ ਨੰਬਰ 13 ਜਾਰੀ ਕਰਕੇ ਆ ਗਿਆ ਜੀ ਕਿ ਜਿਹੜੀ ਪੁਰਾਣੀ ਚਿੱਠੀ ਸੀ, ਉਸੇ ਚਿੱਠੀ ਦੀ ਮਤਲਬ ਇਕੱਤਰਤਾ ਦੇ ਵਿੱਚ ਜਾਂ ਇਕਸੁਰਤਾ ਦੇ ਵਿੱਚ ਜਾਂ ਉਸੇ ਲੜੀ ਦੇ ਵਿੱਚ ਇਸ ਚਿੱਠੀ ਨੂੰ ਦੇਖਿਆ ਜਾਵੇ ਜੀ, ਕਿ ਇਹ ਨਹੀਂ ਲਿਖਿਆ ਕਿ ਅਸੀਂ ਪਹਿਲੀ ਨੂੰ ਰੱਦ ਕਰਕੇ ਨਵੀਂ ਜਾਰੀ ਕਰ ਰਹੇ ਹਾਂ। ਉਸੇ ਇਕਸਾਰਤਾ 'ਚ ਕਹਿੰਦੇ ਇਸ ਚਿੱਠੀ ਨੂੰ ਲਿਆ ਜਾਵੇ। ਤੋਂ ਅਗਲੀ ਚਿੱਠੀ ਇਹ ਆ, ਉਹਦੇ ਵਿੱਚ ਇਹਨਾਂ 5 ਦੇ ਵਿੱਚੋਂ ਜਿਹੜੇ 7 ਦੇ ਵਿੱਚੋਂ ਜਿਹੜੇ 5 ਅਧਿਆਪਨ ਖੇਤਰ ਵਾਲੇ ਸੀ, ਉਹ ਨਾਂ ਨਹੀਂ ਸੀਗੇ। 2 ਨਾਂ ਉਹ 'ਚ ਬਾਗਵਾਨੀ ਵਾਲਾ ਜਿਹੜਾ ਹੈਗਾ ਨਿਰਬੰਤ ਸਿੰਘ, ਉਹ ਵੀ ਸੀਗਾ,
ਜਿਹੜਾ ਭਾਸ਼ਾ ਵਿਭਾਗ ਵਾਲਾ ਰਣਜੋਤ ਸਿੰਘ ਆ ਉਹਦਾ ਨਾਮ ਵੀ ਸੀਗਾ। ਉਹ ਤੋਂ ਬਿਨਾਂ 5 ਨਾਮ ਹੁਣ ਨਵੇਂ ਆ ਗਏ। ਠੀਕ ਹੈ ਜੀ। ਤੇ ਹੁਣ ਉਹਨਾਂ ਚੋਂ ਮਾਸਟਰਾਂ ਦੇ ਪ੍ਰਿੰਸੀਪਲਾਂ ਦੇ ਨਾਮ ਗਾਇਬ ਹੋ ਗਏ ਦੂਜੀ। ਮਤਲਬ ਹੁਣ ਯੂ ਟਰਨ ਵੀ ਘੰਟਿਆਂ ਬੱਧੀ ਹੋਣ ਲੱਗ ਪਿਆ। ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਸਰਕਾਰ ਸ਼ੇਅਰ ਮਾਰਕੀਟ ਮੰਗ ਚੈੱਕ ਕਰਦੀ ਹੈ ਕਿ ਸਾਡਾ ਫੈਸਲਾ ਕਿੰਨਾ ਉੱਪਰ ਜਾਂਦਾ, ਕਿੰਨਾ ਥੱਲੇ ਜਾਂਦਾ, ਕਿੰਨਾ ਅਸਰ ਪਾਉਂਦਾ, ਕਿੰਨਾ ਨਹੀਂ। ਪਹਿਲਾਂ ਜਾਰੀ ਕਰਕੇ ਚੈੱਕ ਕਰ ਲਓ ਤੇ ਉਹ ਤੋਂ ਬਾਅਦ ਉਹਨੂੰ ਉਸ ਥਰਮਾਮੀਟਰ ਦੇ ਪੈਮਾਨੇ ਹਿਸਾਬ ਨਾਲ ਬਦਲ ਲਓ। ਮਤਲਬ ਇਹ ਕਿਉਂ ਅਜਿਹਾ ਵਰਤਾਰਾ? ਪਹਿਲਾਂ ਹੀ ਤੁਸੀਂ ਕਿਉਂ ਫਜੀਅਤ ਕਰਾਉਂਦੇ ਹੋ ਜੀ? ਸੋ ਸਕਾਂ ਤੇ ਤੁਸੀਂ ਤਾਂ ਕਹਿੰਦੇ ਸੀ ਕਿ ਮੈਂ ਜਾਣੂ ਆ ਮਾਸਟਰਾਂ ਦੀ ਡਿਊਟੀ ਕੀ ਹੁੰਦੀ ਆ, ਮਾਸਟਰਾਂ ਦਾ ਕੰਮ ਕੀ ਹੁੰਦਾ, ਮਾਸਟਰਾਂ ਦਾ ਕਰਮ ਕੀ ਹੁੰਦਾ, ਮਾਸਟਰਾਂ ਦੀ ਕਿਰਤ ਕੀ ਹੁੰਦੀ ਆ। ਇਸ ਲਈ ਉਹਨਾਂ ਦਾ ਕੰਮ ਬੱਚੇ ਪੜਾਉਣਾ ਹੀ ਹੋਊਗਾ। ਪਰ ਉਹ ਨਾ ਹੋ ਕੇ ਲਗਾਤਾਰ ਦੂਜੇ ਕੰਮ ਨੇ, ਔਰ ਅੱਜ ਵੀ 60% ਮਾਸਟਰ ਕਿਸੇ ਹੋਰ ਕੰਮਾਂ 'ਚ ਲਾਏ ਹੋਏ ਨੇ। ਸੋ ਇਸ ਲਈ ਇਹ ਪਹਿਲੂ ਤੇ ਗੌਰ ਕਰਨ ਦੀ ਲੋੜ ਆ ਕਿ ਮਾਸਟਰਾਂ ਤੋਂ ਮਾਸਟਰੀ ਦਾ ਕੰਮ ਲਓ, ਉਹਨਾਂ ਤੋਂ ਬੱਚਿਆਂ ਦਾ ਭਵਿੱਖ ਬਣਾਉਣ ਦਾ ਕੰਮ ਲਓ, ਨਾ ਕਿ ਧਰਨੇ ਪ੍ਰਦਰਸ਼ਨ ਰੋਕਣ ਲਈ ਤੇ ਰੈਲੀਆਂ 'ਚ ਬੱਸਾਂ 'ਚ ਚੜਾਉਣ ਲਈ ਡਿਊਟੀਆਂ ਲਾਓ ਉਹਨਾਂ ਦੀ। ਤੁਸੀਂ ਦੇਖ ਲਓ, ਨਾਰਾ ਦੇਣਾ ਸਿੱਖਿਆ ਸੁਧਾਰ ਦਾ ਤੇ ਮਾਸਟਰਾਂ ਦੇ ਧਰਨੇ ਪ੍ਰਦਰਸ਼ਨ ਰੋਕਣ ਵਾਸਤੇ ਸਿੱਖਿਆ 'ਚ ਵੀ ਬੰਦੇ ਲਾ ਦੇਣੇ, ਮਾਸਟਰੀ ਲਾ ਦੇਣੇ। ਤੇ ਪੰਜਾਬ ਦੇ ਵਿੱਚ ਨਸ਼ਾ ਰੋਕਣ ਦੇ ਲਈ ਕਹਿੰਦੇ ਖਤਮ ਕਰਨ ਦੇ ਲਈ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਸਥਾਪਨਾ ਤਾਂ ਹੋਈ ਹੈ, ਪਰ ਨਾਲ ਕਈ ਤਰ੍ਹਾਂ ਦੇ ਸ਼ੰਕੇ, ਖਦਸ਼ੇ ਤੇ ਸਵਾਲ ਖੜੇ ਹੋ ਗਏ ਨੇ ਜੀ। ਦੇਖੋ ਪ੍ਰਵੀਨ ਜੀ, ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਸਰਕਾਰ ਚ ਆਉਣਾ, ਸੱਤਾ ਸੰਭਾਲਣਾ, ਉਹਦੇ ਵਿੱਚ ਚਿੱਟੇ ਦਾ ਵੀ ਇੱਕ ਯੋਗਦਾਨ ਹੈ। ਜੀ ਜੀ। ਪੰਜਾਬ ਚ 3 ਸਰਕਾਰਾਂ ਦੀ ਅਦਲਾ ਬਦਲੀ ਦੇ ਵਿੱਚ ਚਿੱਟੇ ਦੇ ਮੁੱਦੇ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਬਿਲਕੁਲ ਸਹੀ ਹੈ ਜੀ। ਅਕਾਲੀ ਭਾਜਪਾ ਸਰਕਾਰ ਜੇ ਸੱਤਾ ਚੋਂ ਬਾਹਰ ਹੋਈ ਆ ਤਾਂ ਬੇਅਦਬੀ ਵਾਲੇ ਮਸਲਿਆਂ ਤੋਂ ਲੈ ਕੇ ਹੋਰ ਮਾਫੀਆਂ ਦੇ ਦੋਸ਼ ਲੱਗਦਿਆਂ ਦਰਮਿਆਨ ਚਿੱਟੇ ਦੀ ਮੰਡੀ ਦੇ ਦੋਸ਼ ਵੀ ਉਹਨਾਂ ਦੇ ਲੀਡਰਾਂ ਤੇ ਲੱਗੇ। ਇਸ ਲਈ ਅਕਾਲੀ ਦਲ ਭਾਜਪਾ ਦੀ ਸਰਕਾਰ ਦੀ ਵਿਦਾਈ ਦੇ ਵਿੱਚ ਚਿੱਟੇ ਦੀ ਭੂਮਿਕਾ ਬਹੁਤ ਵੱਡੀ ਹੈ। ਜੀ ਬਿਲਕੁਲ। ਕੈਪਟਨ ਸਰਕਾਰ ਨੂੰ ਜੇ ਪੰਜਾਬ ਨੇ ਰਾਜ ਭਾਗ ਸੌਂਪਿਆ, ਕਾਂਗਰਸ ਦੀ ਜੇ ਸਰਕਾਰ ਬਣੀ ਤਾਂ ਉਹਦੇ ਵਿੱਚ ਵੀ ਨਸ਼ਾ ਮੁਕਾਉਣ ਦੇ ਕੀਤੇ ਦਾਅਵੇ, ਵਾਅਦੇ, ਚੱਕੀਆਂ ਸੌਹਾਂ ਬਹੁਤ ਅਹਿਮ ਰਹੀਆਂ। ਤੇ ਉਹੀ ਭਰੋਸਾ ਲੋਕਾਂ ਨੇ ਭਗਵੰਤ ਮਾਨ ਦੀ ਸਰਕਾਰ ਤੇ ਦਿਖਾਇਆ ਕਿ ਸਰਕਾਰ ਆਊਗੀ ਤੇ ਆਉਂਦੀ ਚਿੱਟਾ ਮੁਕਾਊਗੀ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਇਸੇ ਵਾਅਦੇ ਨਾਲ ਆਏ ਸੀ। ਤੇ ਆਉਂਦੇ ਹੀ ਪਹਿਲਿਆਂ ਵਾਲਾ ਤਰੀਕਾ ਕਿ ਇੰਨੇ ਹਜ਼ਾਰ FIR, ਇੰਨੇ ਕਿਲੋ ਜ਼ਬਤ, ਇੰਨੇ ਤਸਕਰ ਅੰਦਰ, ਇੰਨੇ ਕਰੋੜ ਦੀ ਜਾਇਦਾਦ ਜ਼ਬਤ, ਤੇ ਅੰਕੜਿਆਂ ਨਾਲ ਅਸੀਂ ਚਿੱਟਾ ਮੁਕਾਤਾ। ਦਰਬਾਰ ਸਾਹਿਬ ਮੱਥਾ ਵੀ ਟੇਕ ਲਿਆ, ਲੁਧਿਆਣੇ 'ਚ ਸਾਈਕਲ ਰੈਲੀ ਵੀ ਕਰ ਲਈ, ਹੈ ਨਾ, ਪ੍ਰਚਾਰ ਵੀ ਕਰ ਲਿਆ। ਤੇ ਪਰ ਮੁੱਖ ਮੰਤਰੀ ਸਾਹਿਬ ਹੋਰੀ ਕਹਿੰਦੇ ਅਸੀਂ ਤਾਂ ਜਿਹੜਾ ਵੀ ਕੰਮ ਕਰ ਰਹੇ ਹਾਂ ਦੁਨੀਆ ਸਾਨੂੰ ਦੇਖਦੀ ਹੈ, ਦੁਨੀਆ ਸਾਨੂੰ ਸਿੱਖਦੀ ਆ। ਜੀ। ਕਹਿੰਦੇ ਮੁਹੱਲਾ ਕਲੀਨਿਕ ਪਹਿਲਾਂ ਕਿਸੇ ਨੇ ਖੋਲੇ ਨਹੀਂ ਸੀ, ਅਸੀਂ ਖੋਲੇ ਆ ਤੇ ਹੁਣ ਦੇਖੋ ਕਿਵੇਂ ਚੱਲ ਰਹੇ ਨੇ। ਆ ਬਿਜਲੀ ਮਾਫੀ ਵਾਲਾ ਕਿਸੇ ਨੇ ਸੁਪਨਾ ਲਿਆ ਹੀ ਨਹੀਂ ਸੀ, ਕਹਿੰਦੇ ਸਾਨੂੰ ਮਜ਼ਾਕ ਉਡਾਉਂਦੇ ਨੇ, ਅਸੀਂ ਲੋਕ ਬਿਜਲੀ ਮਾਫ ਕਰਕੇ ਦਿਖਾਤੀ। ਅਸੀਂ ਕਹਿੰਦੇ ਜੀ ਨਵੀਂ ਸੜਕ ਸੁਰੱਖਿਆ ਫੋਰਸ ਤੈਨਾਤ ਕਰਤੀ। ਭਾਈ ਨਵੀਂ ਸੜਕ ਸੁਰੱਖਿਆ ਫੋਰਸ ਨਹੀਂ ਤੈਨਾਤ ਕੀਤੀ, ਤੁਸੀਂ ਕੁਝ ਪੁਲਿਸ ਵਾਲਿਆਂ ਨੂੰ ਨਵੀਂ ਵਰਦੀ ਪਵਾ ਕੇ ਉਹਨਾਂ ਦਾ ਨਾਮ ਬਦਲਤਾ। ਹੁਣ ਉਸੇ ਤਰ੍ਹਾਂ ਕੱਲ ਮੋਹਾਲੀ ਦੇ ਵਿੱਚ ਇੱਕ ਥਾਣੇ ਦੀ ਪਹਿਲੀ ਮੰਜ਼ਲ ਦੇ ਉੱਤੇ ਬਕਾਇਦਾ ਤੌਰ ਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਦਫ਼ਤਰ ਦਾ ਉਦਘਾਟਨ ਹੋ ਗਿਆ। ਠੀਕ ਹੈ ਜੀ। ਤੇ ਉਦਘਾਟਨ ਖੁਦ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੀਤਾ। 40 ਕਰੋੜ ਤੋਂ ਵੱਧ ਦੀ ਲਾਗਤ ਨਾਲ 530 ਕਿਲੋਮੀਟਰ ਜਿਹੜਾ ਸਾਡਾ ਸਰਹੱਦੀ ਖੇਤਰ ਆ ਪਾਕਿਸਤਾਨ ਨਾਲ, ਉਹਦੇ ਪਰ ਕੈਮਰਿਆਂ ਦੀ ਲਾਏ ਗਏ ਨੇ ਤਾਂ ਕਿ ਉਧਰੋਂ ਡਰੋਨ ਨਾ ਆਉਣ, ਉਧਰੋਂ ਪਤਾ ਲੱਗ ਸਕੇ। ਉਹ ਸਾਰੀ ਨਜ਼ਰਸਾਨੀ ਕਰਨੀ ਹੈ ਪੰਜਾਬ 'ਚ, ਕਿਤੋਂ ਚਿੱਟਾ ਆਉਂਦਾ ਹੈ, ਕਿਤੇ ਜਾਂਦਾ ਹੈ, ਕਿਤੇ ਫੜਿਆ ਜਾਂਦਾ, ਉਹ ਸਾਰੀ ਪ੍ਰਕਿਰਿਆ ਨੂੰ ਵਾਚਣਾ। ਉਹਦੇ ਲਈ ਹੁਣ ਐਂਟੀ ਨਾਰਕੋਟਿਕਸ ਜਿਹੜਾ ਟਾਸਕ ਫੋਰਸ ਆ ਉਹ ਕੰਮ ਕਰੂਗੀ। ਸੋ ਪਹਿਲੇ ਪੜਾਅ 'ਚ ਇਹਦੇ ਵਿੱਚ 322 ਤੋਂ ਵੱਧ ਪੁਲਿਸ ਮੁਲਾਜ਼ਮ ਨੇ, ਤੇ ਜਿਨ੍ਹਾਂ ਦੀ ਗਿਣਤੀ ਆਉਂਦੇ ਸਮੇਂ 'ਚ ਵਧਾ ਕੇ 800 ਦੇ ਕਰੀਬ ਕਰ ਦੇਣੀ ਹੈ। 800 ਕੁ ਪੁਲਿਸ ਮੁਲਾਜ਼ਮ ਹੋਣਗੇ ਜਿਨ੍ਹਾਂ ਦੀ ਅਗਵਾਈ ADGP ਰੈਂਕ ਦਾ ਅਧਿਕਾਰੀ ਕਰੂਗਾ, ਤੇ ਇਹ ਚਿੱਟਾ ਮੁਕਾਉਣ ਦੇ ਲਈ ਕੰਮ ਕਰਨਗੇ। ਤੇ ਪਹਿਲੀ ਨਜ਼ਰੇ ਦੇਖਦਿਆਂ, ਇਹਨੂੰ ਸਮਝਦਿਆਂ, ਇਹਦਾ ਉਦਘਾਟਨ ਹੁੰਦਿਆਂ ਲੱਗਦਾ ਕਿ ਵੀ ਇੱਕ ਨਵੀਂ ਟੀਮ ਬਣਾਤੀ ਜਿਹਦਾ ਕੰਮ ਇਹੀ ਰੋਕਣਾ ਹੋਊਗਾ। ਪਰ ਐਂਟੀ ਨਾਰਕੋਟਿਕ ਟਾਸਕ ਫੋਰਸ ਮਤਲਬ ANTF। ਜੀ ਜੀ। ਤੇ ਇਹ ਨਾਮ ਬਦਲੀ ਹੈ ਜਨਾਬ, ਪਹਿਲਾਂ STF ਸੀ। STF ਦਾ ਨਾਮ ਬਦਲ ਕੇ ਹੁਣ NTF ਹੋ ਗਿਆ। ਸਪੈਸ਼ਲ ਟਾਸਕ ਫੋਰਸ ਦਾ ਨਾਮ ਬਦਲ ਕੇ ਹੁਣ ਐਂਟੀ ਨਾਰਕੋਟਿਕ ਟਾਸਕ ਫੋਰਸ ਕਰਤਾ। ਜੀ ਜੀ। ਜੇ ਨਾ ਬਦਲਣ ਵਾਲੇ ਭਲਾ ਹੁੰਦਾ ਭਾਈ ਧੰਨਵਾਦ ਹੈ। ਵਰਦੀਆਂ ਦੇ ਰੰਗ ਬਦਲਨੇ ਆ, ਤੁਸੀਂ ਫੀਤੀਆਂ ਦੇ ਰੰਗ ਬਦਲਨੇ ਆ, ਹੈ ਨਾ। ਉਹੀ ਪੁਲਿਸ ਹੈ, ਉਹੀ ਅਫਸਰ ਨੇ, ਉਹੀ ਮੁਲਾਜ਼ਮ ਨੇ, ਉਹੀ ਕਰਮਚਾਰੀ ਨੇ,
ਸਿਸਟਮ ਤੇ ਨੀਅਤ ਤੇ ਨੀਤੀ ਸੁਧਾਰਨ ਦੀ ਲੋੜ ਹੈ। ਇਹ ਨਵੇਂ ਫੋਰਸ ਬਣਾ ਕੇ ਇਹ ਦਿਖਾਉਣ ਨਾਲ, ਜੇ ਤੁਹਾਨੂੰ ਲੱਗਦਾ ਕਿ ਏਦਾਂ ਭੁਲਾਊਗਾ, ਇੱਕ WhatsApp ਨੰਬਰ ਵੀ ਜਾਰੀ ਹੋ ਗਿਆ, ਹਾਂਜੀ ਹਾਂਜੀ, ਹੈ ਨਾ, ਉਹ ਤਾਂ ਪੰਜਾਬ 'ਚ ਭ੍ਰਸ਼ਟਾਚਾਰ ਮੁਕਾਉਣ ਲਈ ਵੀ ਜਾਰੀ ਹੋਇਆ ਸੀ। ਜੋ ਮੁੱਕ ਗਿਆ ਹੋਗੇ ਉਹ WhatsApp ਨੰਬਰ, ਫੋਨ ਨੰਬਰ ਨਾਲ, ਤਾਂ ਫਿਰ ਚਿੱਟਾ ਵੀ ਮੁੱਕ ਜੂਗਾ। ਇੱਛਾ ਸ਼ਕਤੀ ਕਦੋਂ ਲਿਆਊਗੀ ਸਰਕਾਰ, ਉਸ ਦਿਨ ਦਾ ਇੰਤਜ਼ਾਰ। ਜੀ ਜੀ ਬਿਲਕੁਲ। ਤੇ ਭਾਰਤ ਦੇ ਵਿੱਚ ਕਰੋਨੇ ਤੋਂ ਬਾਅਦ ਕਹਿੰਦੇ ਜਿਹੜਾ ਧਾਰਮਿਕ ਟੂਰਿਜ਼ਮ ਹੈ ਇਹ ਦੁੱਗਣਾ ਤਿੱਗਣਾ ਹੋਣ ਲੱਗ ਪਿਆ ਜੀ। ਚਲੋ ਚੰਗੀ ਗੱਲ ਹੈ ਜੀ, ਲੋਕ ਧਾਰਮਿਕ ਹੋ ਰਹੇ ਨੇ। ਬਿਲਕੁਲ। ਪਰ ਧਰਮ ਦੀ ਜੇ ਪਾਲਣਾ ਕਰਨ ਲੱਗ ਜਾਣ ਤਾਂ ਮਸਲੇ ਸਾਰੇ ਹੀ ਹੱਲ ਹੋ ਜਾਣਗੇ। ਧਰਮ 'ਚ ਰਹਿਣ ਹੀ ਲੱਗ ਪੈਣ ਤਾਂ ਵੀ ਮਸਲੇ ਹੱਲ ਹੋ ਜਾਣਗੇ। ਕਰੋਨਾ ਤੋਂ ਬਾਅਦ ਭਾਰਤ ਦੇ ਵਿੱਚ ਬਿਲਕੁਲ ਧਾਰਮਿਕ ਯਾਤਰਾਵਾਂ ਦਾ ਰੁਝਾਨ ਵਧਿਆ ਜੀ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਪ੍ਰਵੀਨ ਜੀ, ਕਿ ਆਪਣੀ ਭਾਰਤੀ ਜਿਹੜੀ ਸੱਭਿਅਤਾ ਨਾ, ਜਾਂ ਆਪਣੇ ਘਰੇਲੂ ਜਿਹੋ ਜਿਹਾ ਰਹਿਣ ਸਹਿਣ ਹੈ, ਜੀਵਨ ਜਾਂਚ ਹੈ ਜਿਹੀ ਜੀ, ਉਹਦੇ ਵਿੱਚ ਆਮ ਵਰਤਾਰਾ ਕਿ ਤੁਸੀਂ ਜੇ ਪਰਿਵਾਰ ਦੇ ਜਵਾਕਾਂ ਨੇ ਕਿਤੇ ਘੁੰਮਣ ਫਿਰਨ, ਕਿਤੇ ਵਿਆਹ ਸ਼ਾਦੀ ਵੀ ਜਾਣਾ ਨਾ, ਹਾਂਜੀ ਹਾਂਜੀ, ਤਾਂ ਉਹ ਘਰੇ ਜਦੋਂ ਗੱਲ ਹੁੰਦੀ ਹੈ ਕਿ ਹਾਂ ਵੀ ਅਸੀਂ ਕੱਲ ਨੂੰ ਉੱਥੇ ਜਾਣਾ, ਤੇ ਬਜ਼ੁਰਗ ਜਦੋਂ ਕਹਿਣਗੇ ਅੱਛਾ ਫਲਾਣੀ ਤਾਂ ਰਾਹ ਦੇ ਵਿੱਚ ਭਾਈ ਫਲਾਣਾ ਧਾਰਮਿਕ ਸਥਾਨ ਪੈਂਦਾ, ਜਾਣ ਲੱਗੇ ਮੱਥਾ ਟੇਕ। ਆਪਣੇ ਇੱਕ ਆਮ ਹੈ ਕਿ ਜਿੱਧਰ ਜਿਹੜੇ ਰੂਟ ਤੇ ਨੂੰ ਜਾਈਏ ਅਸੀਂ ਉਸ ਰੂਟ ਦੇ ਹਵਾਲੇ ਨਾਲ ਉਸ ਖੇਤਰ ਦੇ ਧਾਰਮਿਕ ਸਥਾਨ ਦੇ ਦਰਸ਼ਨ ਜ਼ਰੂਰ ਕਰ ਜਾਂਦੇ ਹਾਂ। ਪਰ ਕਰੋਨਾ ਕਾਲ ਤੋਂ ਬਾਅਦ ਕਹਿੰਦੇ ਭਾਰਤ ਦੇ ਅੰਦਰ ਸਾਲਾਨਾ 19% ਧਾਰਮਿਕ ਟੂਰਿਜ਼ਮ ਵੱਧ ਰਿਹਾ। ਧਾਰਮਿਕ ਸ਼ਰਧਾਲੂ ਤੌਰ ਤੇ ਲੋਕਾਂ ਦੀ ਧਾਰਮਿਕ ਸਥਾਨਾਂ ਤੇ ਯਾਤਰਾਵਾਂ ਦੀ ਆਮਦ ਵੱਧ ਰਹੀ ਹੈ। ਮਤਲਬ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ ਭਾਰਤ 'ਚ ਜੇ 100 ਲੋਕ ਘੁੰਮਣ ਲਈ ਨਿਕਲਦੇ ਨੇ, ਉਹਨਾਂ ਚੋਂ 60 ਲੋਕ ਧਾਰਮਿਕ ਸਥਾਨਾਂ ਲਈ ਜਾਂਦੇ ਨੇ। 60% ਸਾਡੇ ਧਾਰਮਿਕ ਟੂਰਿਜ਼ਮ ਹੈ। ਹੁਣ ਤੁਸੀਂ 2021 ਦੇ ਵਿੱਚ ਭਾਰਤ ਭਰ ਦੇ ਵਿੱਚ 67 ਕਰੋੜ ਦੇ ਕਰੀਬ, 67 ਕਰੋੜ 70 ਲੱਖ ਦੇ ਕਰੀਬ ਲੋਕਾਂ ਨੇ ਧਾਰਮਿਕ ਸਥਾਨਾਂ ਦੀ ਯਾਤਰਾਵਾਂ ਕੀਤੀਆਂ, ਦਰਸ਼ਨ ਕੀਤੇ ਵੱਖ-ਵੱਖ ਧਾਰਮਿਕ ਸਥਾਨਾਂ ਦੇ। ਠੀਕ ਹੈ, ਇਹ 2021 ਦਾ ਅੰਕੜਾ ਹੈ, 67 ਕਰੋੜ। ਤੇ 2022 ਚ ਗਿਣਤੀ ਵੱਧ ਕੇ 143 ਕਰੋੜ ਹੋ ਗਈ। ਸਿੱਧੀ ਦੁੱਗਣੀ ਜਾ ਰਹੀ ਹੈ। ਹੁਣ ਇਸ ਤੋਂ ਅੰਦਾਜ਼ਾ ਲੱਗਦਾ ਕਿ ਸਾਡਾ ਰੁਝਾਨ ਕਿਵੇਂ ਵਧਿਆ। ਜੈਨ ਭਾਈਚਾਰੇ ਚ 33% ਇਜ਼ਾਫਾ ਕੱਲਿਆਂ ਧਾਰਮਿਕ ਸਥਾਨ ਤੇ ਜਾਣ ਦਾ ਹੋ ਰਿਹਾ, ਕਿ ਲੋਕ ਕੱਲੇ ਜਾਣਾ ਪਸੰਦ ਕਰਨ ਲੱਗੇ ਨੇ ਹੁਣ। ਠੀਕ ਹੈ ਜੀ। ਤੇ ਇਕੱਲਿਆਂ ਜਾਣਾ ਮਤਲਬ ਅਸੀਂ ਚਾਹੁੰਦੇ ਹਾਂ ਕਿ ਸਾਰਾ ਕੁਝ ਮੈਂ ਪਿੱਛੇ ਛੱਡ ਜਾਵਾਂ, ਜਿਵੇਂ ਆਪਾਂ ਕਹਿੰਦੇ ਆ ਨਾ ਕਿ ਆਹ ਫੋਨ ਵਾਲੀਆਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ, ਇਹ ਤੰਤਰ ਤੋਂ ਬਚਣ ਦੀ ਲੋੜ ਹੈ, ਉਸੇ ਤਰ੍ਹਾਂ ਬੰਦਾ ਕਹਿੰਦਾ ਕਿ ਸਾਰੇ ਰਿਸ਼ਤੇ ਨਾਤੇ ਲਾਂਭੇ ਛੱਡ ਕੇ ਮੈਂ ਸਕੂਨ ਲੱਭਣ ਜਾ ਰਿਹਾ, ਮੈਂ ਸ਼ਾਂਤੀ ਲੱਭਣ ਜਾ ਰਿਹਾ, ਹੈ ਨਾ। ਤੇ ਇਸ ਪ੍ਰਕਿਰਿਆ ਦੇ ਵਿੱਚ ਹੀ ਜਦੋਂ ਮੈਂ ਨਜ਼ਰ ਮਾਰਦਾ ਤਾਂ ਮਾਤਾ ਵੈਸ਼ਨੋ ਦੇਵੀ ਕਿਸੇ ਸਮੇਂ ਹਰ ਰੋਜ਼ 10,000 ਤੋਂ ਲੈ ਕੇ 14-15,000 ਤੱਕ ਸ਼ਰਧਾਲੂ ਆਉਂਦਾ ਸੀ। ਪਰ ਅੱਜ ਦੀ ਤਰੀਕ 'ਚ ਉੱਥੇ 40 ਤੋਂ 50,000 ਸ਼ਰਧਾਲੂ ਹਰ ਰੋਜ਼ ਮੱਥਾ ਟੇਕਣ ਆ ਰਿਹਾ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਚ ਜੀ। ਜਦੋਂ ਮੈਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵੇਖਦਾ ਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਔਸਤ ਅੱਜ ਦੀ ਤਰੀਕ 'ਚ ਹਰ ਰੋਜ਼ 1 ਲੱਖ ਸ਼ਰਧਾਲੂ ਉੱਥੇ ਅਰਦਾਸ ਕਰਨ ਆ ਰਿਹਾ, ਮੱਥਾ ਟੇਕਣ ਆ ਰਿਹਾ। ਇਹ ਗਿਣਤੀ ਸ਼ਨੀ ਐਤਵਾਰ ਨੂੰ 1.5 ਲੱਖ ਤੱਕ ਕੱਪੜ ਜਾਂਦੀ ਹੈ। ਤੇ ਜੇ ਕੋਈ ਸਾਡਾ ਗੁਰਪੁਰਬ ਹੋਵੇ, ਕੋਈ ਪ੍ਰਕਾਸ਼ ਦਿਹਾੜਾ ਹੋਵੇ, ਕੋਈ ਹੋਰ ਸ਼ਹੀਦੀ ਦਿਹਾੜਾ ਹੋਵੇ, ਕੋਈ ਹੋਰ ਵੱਡਾ ਸਥਾਪਨਾ ਦਿਵਸ ਹੋਵੇ, ਤਾਂ ਉਸ ਦਿਨ ਇਹ ਗਿਣਤੀ 2 ਲੱਖ ਤੱਕ ਵੀ ਅੱਪੜਦੀ ਹੈ ਸ਼ਰਧਾਲੂਆਂ ਦੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ। ਇਸੇ ਤਰ੍ਹਾਂ ਜਦੋਂ ਮੈਂ ਵਿਸ਼ਵ ਉੱਥੇ ਵਾਰਾਣਸੀ 'ਚ ਦੇਖਦਾ ਜੀ ਤਾਂ 3 ਸਾਲਾਂ 'ਚ 10 ਗੁਣਾ ਸ਼ਰਧਾਲੂ ਵੱਧ ਗਏ ਉੱਥੇ। ਵਾਰਾਣਸੀ ਦੇ ਵਿੱਚ 2019 'ਚ 68 ਲੱਖ ਲੋਕਾਂ ਨੇ ਦਰਸ਼ਨ ਕਰਨ ਲਈ ਆਏ ਵਾਰਾਣਸੀ ਨਗਰੀ 'ਚ, ਤੇ 2019 'ਚ 68 ਲੱਖ ਨੇ, 2022 ਦੇ ਵਿੱਚ ਇਹ 7 ਕਰੋੜ 20 ਲੱਖ ਚਲੇ ਗਏ। ਠੀਕ ਹੈ ਜੀ, 7 ਕਰੋੜ ਤੋਂ ਉੱਪਰ ਚਲੇ ਗਏ। ਸੋ ਜਿਹੜਾ ਆ ਹਰ ਸਾਲ 19% ਇਜ਼ਾਫਾ ਹੈ, ਇਹ ਕਹਿੰਦੇ ਜੀ ਕਰੋਨਾ ਮਹਾਮਾਰੀ ਤੋਂ ਬਾਅਦ ਲੋਕਾਂ ਦੀ ਜ਼ਿਆਦਾ ਬਿਰਤੀ ਇੱਧਰ ਨੂੰ ਧਾਰਮਿਕ ਸਥਾਨਾਂ ਕਨੀ ਹੋਈ ਹੈ। ਧਾਰਮਿਕ ਟੂਰਿਜ਼ਮ ਵਧਿਆ, ਇਹਦੇ ਨਾਲ ਕਾਰੋਬਾਰ ਵੀ ਵੱਧਦਾ ਹੈ, ਲੱਖਾਂ ਲੋਕਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ, ਕੰਮ ਵੀ ਮਿਲਦਾ ਹੈ। ਪਰ ਬੰਦਾ ਜਿਹੜਾ ਸਕੂਨ ਸ਼ਾਂਤੀ ਲੱਭਣ ਲਈ ਯਾਤਰਾਵਾਂ ਕਰਦਾ, ਕਹਿੰਦੇ ਕਿ ਲੰਬੀਆਂ ਯਾਤਰਾਵਾਂ ਨਾਲੋਂ ਜੇ ਆਪਣੇ ਅੰਦਰ ਦੀ ਯਾਤਰਾ ਕਰ ਲਈ ਜਾਵੇ ਤਾਂ ਜ਼ਿਆਦਾ ਚੰਗੀ ਹੈ ਨਾ। ਸੋ ਉਹ ਹਿੰਦੂ ਮਿੱਥ ਦੇ ਅਨੁਸਾਰ ਆਉਂਦਾ ਨਾ ਕਿ ਗਣੇਸ਼ ਜੀ ਨੂੰ ਕਿਹਾ ਕਿ ਦੁਨੀਆ ਦਾ ਚੱਕਰ ਲਾ ਕੇ ਆਉਣਾ, ਉਹਨਾਂ ਨੇ ਸ਼ਿਵ ਜੀ ਤੇ ਪਾਰਵਤੀ ਦਾ ਗੇੜਾ ਲਾ ਕੇ ਕਿਹਾ ਕਿ ਮੇਰੀ ਤਾਂ ਦੁਨੀਆ ਮਾਂ ਪਿਓ ਹੀ ਹੈ। ਸੋ ਇਸ ਲਈ ਕਹਿੰਦਾ ਕਿ ਬੰਦਾ ਪਹਿਲਾਂ ਆਪਣੀ ਅੰਦਰ ਦੀ ਯਾਤਰਾ ਤਾਂ ਪੂਰੀ ਕਰ ਲਵੇ। ਚਲੋ, ਪਰ ਇਹ ਜੇ ਬਿਰਤੀ ਵਧੀਆ ਤਾਂ ਇਹਦੇ ਨਾਲ ਸ਼ਾਇਦ ਸਾਡੇ ਅੰਦਰ ਕੁਝ ਚੰਗੀਆਂ ਚੀਜ਼ਾਂ ਵੀ ਆ ਜਾਣ, ਇਹਦੀ ਵੀ ਆਸ ਕਰਦੇ ਹਾਂ। ਕਈ ਲੋਕ ਇਹਦੀ ਆੜ ਦੇ ਵਿੱਚ ਸ਼ਰਾਰਤੀ ਅਨਸਰ ਵੀ ਹੁੰਦੇ ਨੇ, ਸੋ ਉਹਨਾਂ ਨੂੰ ਵੀ ਥੋੜ੍ਹੀ ਜਿਹੀ ਆਪਦੀ ਜਿਹੜੀ ਸਦਬੁੱਧੀ, ਜਿਵੇਂ ਇੱਕ ਸ਼ਬਦ ਵਰਤਿਆ ਜਾਂਦਾ, ਕਿ ਉਹ ਵੀ ਇਹਨਾਂ ਤੱਕ ਮੇਲਿਆਂ ਤੇ ਇਕੱਠਾਂ ਤੇ ਸਮਾਗਮਾਂ ਦੇ ਵਿੱਚ
ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨ, ਤੇ ਕੁਛ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਜੇਬਾਂ ਕੱਟ ਲੈਂਦੇ ਨੇ ਸ਼ਰਧਾਲੂਆਂ ਦੀ। ਉਹ ਥੋੜੀ ਜਿਹੀ ਹਾਂ। ਬੰਦਾ ਆਉਂਦਾ ਅਧਿਆਤਮਿਕ ਰੂਹਾਨੀ ਤੌਰ ਤੇ ਆਪਣੇ ਆਪ ਨੂੰ ਠੀਕ ਕਰਨ ਦੇ ਲਈ, ਆਪਣੇ ਆਪ ਦੀ ਮੁਰੰਮਤ ਕਰਨ ਦੇ ਲਈ, ਸੁੱਖ ਪ੍ਰਾਪਤ ਕਰਨ ਦੇ ਲਈ, ਉਹਨੂੰ ਲੱਗਦਾ ਕਿ ਸ਼ਾਇਦ ਇੱਥੇ ਆ ਕੇ ਮੈਂ ਠੀਕ ਹੋ ਜਾਊਂਗਾ। ਪਰ ਜਦੋਂ ਉਹਦੇ ਨਾਲ ਕੋਈ ਇਹੋ ਜਿਹਾ ਵਾਕਿਆ ਵਾਪਰ ਜੇ, ਚਾਹੇ ਕੋਈ ਉਸ ਦੇ ਨਾਲ ਕੋਈ ਗੈਰ ਸਮਾਜੀ ਅਨਸਰ ਛੇੜਛਾੜ ਕਰ ਜਾਵੇ, ਚਾਹੇ ਕੋਈ ਉਹਦੇ ਨਾਲ ਲੁੱਟ ਖੋਹ ਹੋ ਜਾਵੇ, ਤਾਂ ਫਿਰ ਉਹਦੀ ਸੱਟ ਵੱਜਦੀ ਉਹਦੀ ਆਸਥਾ ਨੂੰ। ਸ਼ਰਮਾ ਜੀ, ਇਹਨਾਂ ਸਾਰੇ ਮਾਮਲਿਆਂ ਦੇ ਉੱਤੇ, ਖਬਰਾਂ ਦੇ ਉੱਤੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।